ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 13 ਜੂਨ ਦਿਨ ਸੋਮਵਾਰ ਤੇ ਸਾਡੇ ਨਾਲ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਲਈ। ਮਿੰਟੂ ਜੀ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਕਾਲ ਕਰੋ ਇਹਨਾਂ ਨੂੰ 408 272 2500 4082722500। ਇਸ ਦੇ ਨਾਲ ਸੁਰਜੀਤ ਸਿੰਘ ਮਹਿੰਦਰ ਕੌਰ ਗੁਰਾਇਆ ਸੈਨ ਹੋਜ਼ੇ ਤੋਂ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 408 722 7698 ਦੇ ਉੱਤੇ। ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਕਰੀਏ ਸ਼ੁਰੂ। ਉੜਤਾ ਪੰਜਾਬ, ਬੰਬੇ ਹਾਈ ਕੋਰਟ ਨੇ ਹਰੀ ਝੰਡੀ ਦਿੱਤੀ। ਬਿਲਕੁਲ ਜੀ, ਉੜਦੇ ਪੰਜਾਬ ਨੂੰ ਆਸਮਾਨ ਮਿਲ ਗਿਆ ਜੀ ਕਿ ਉੜਤਾ ਪੰਜਾਬ ਜਿੱਥੇ ਮਰਜ਼ੀ ਉੱਡਿਆ ਫਿਰੇ, ਉਹਦੀ ਮਰਜ਼ੀ ਆ ਹੁਣ ਕਿ ਤੇਰੇ ਮੂਹਰੇ ਥਾਣ ਸੁੱਟਿਆ ਸੋ ਤੇਰਾ ਸਵਾਬ ਭਾਵੇਂ ਲਹਿੰਗਾ, ਹੁਣ ਜੋ ਮਰਜ਼ੀ ਕਰੀ ਜਾ ਕਿ ਸਭ ਕੁਛ ਤੁਹਾਡਾ ਹੀ ਹੈ। ਬੰਬੇ ਹਾਈ ਕੋਰਟ ਨੇ ਅੱਜ ਇਹ ਕਹਿ ਕੇ ਫਿਲਮ ਨੂੰ ਵਾਪਸ ਤੋਰਤਾ ਹੈ, ਉਹ ਜਿਹੜਾ ਫਿਲਮ ਸਰਟੀਫਿਕੇਸ਼ਨ ਬੋਰਡ ਆ, ਕਿ ਭਾਈ ਜਾਓ ਇਹਨਾਂ ਨੂੰ 48 ਘੰਟਿਆਂ ਦੇ ਅੰਦਰ ਸਰਟੀਫਿਕੇਟ ਦਿਓ ਤੇ ਇਹਨਾਂ ਨੂੰ ਤੋਰੋ ਸਿਨੇਮਾ ਘਰ ਵੱਲਾਂ। ਔਰ ਇੱਕ ਕੱਟ ਨੂੰ ਮਨਜ਼ੂਰੀ ਮਿਲੀ ਹੈ ਕੋਰਟ ਦੇ ਵੱਲੋਂ। ਇੱਕ ਕੱਟ ਉਹ ਹੈ ਜੋ ਜਨਤਕ ਥਾਂ ਤੇ ਪਿਸ਼ਾਬ ਕਰਨ ਦਾ ਜਿਹੜਾ ਸੀਨ ਸੀ, ਸ਼ਾਇਦ ਉਹਨੂੰ ਕੱਟਿਆ ਗਿਆ। ਬਾਕੀ ਹੂ ਬਹੂ ਉਹ ਫਿਲਮ ਹੈ ਜਿਹੜੀ ਉਹ ਪਰਦੇ ਤੇ ਨਸ਼ਰ ਹੋਏਗੀ, ਪਰਦੇ ਤੇ ਉਹ ਪ੍ਰਦਰਸ਼ਿਤ ਹੋਏਗੀ। ਮੈਂ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਗੱਲ ਉਹ ਬਣਨੀ ਹੈ, 100 ਗੰਢਾ ਵੀ ਖਾਣਾ ਪੈਣਾ, 100 ਜੁੱਤੀਆਂ ਵੀ ਖਾਣੀਆਂ ਪੈਣੀਆਂ। ਉਹੀ ਹੋਇਆ, ਅਖੀਰ ਲੱਸੀ ਵੀ ਕਰਾ ਲਈ, ਫਿਲਮ ਵੀ ਨਹੀਂ ਰੁਕੀ। ਔਰ ਇਹ ਜਿਹੜਾ ਕਲੇਸ਼ ਸੀ ਨਸ਼ੇ ਵਾਲਾ, ਉਹ ਅੱਜ ਇਸ ਕਦਰ ਪੈ ਗਿਆ ਕਿ ਜਿਹੜੇ ਰਾਸ਼ਟਰੀ ਚੈਨਲ ਸੀ, ਹੁਣ ਚੈਨਲਾਂ ਤੋਂ ਬਾਅਦ ਅਖਬਾਰਾਂ ਵਾਲੇ ਵੀ ਆਪਣੇ ਰਿਪੋਰਟਰਾਂ ਨੂੰ ਤਿੱਖੇ ਕਰੀ ਫਿਰਦੇ ਆ ਕਿ ਜਾਓ ਜ਼ੀਰੋ ਗਰਾਊਂਡ ਤੋਂ ਜਾ ਕੇ ਰਿਪੋਰਟਾਂ ਇਕੱਠੀਆਂ ਕਰੋ, ਕੀ ਕਹਿੰਦੇ ਆ। ਸੋ ਇਹ ਕਜੀਆ ਇਹਨਾਂ ਨੇ ਆਪ ਹੀ ਛੇੜਿਆ, ਵਿਰੋਧ ਕੀਤਾ। ਔਰ ਉੱਤੋਂ ਸਲੱਗ ਸੀ ਪਹਿਲਾਜ ਨਿਲਾਨੀ, ਜਿਹਨੇ ਹਵਾ 'ਚ ਹੀ ਤੀਰ ਮਾਰੇ। ਕਦੇ ਕਹਿਤਾ ਮੈਂ ਮੋਦੀ ਦਾ ਚਮਚਾ, ਕਦੇ ਆਮ ਆਦਮੀ ਪਾਰਟੀ ਵਾਲਿਆਂ ਨੇ ਫਿਲਮ ਬਣਾਈ ਹੈ। ਤਾਂ ਉਹ ਇਸ ਮੁੱਦੇ ਨੂੰ ਬਹੁਤ ਵੱਡੇ ਪੱਧਰ ਤੇ ਮੀਡੀਆ ਨੇ ਜਿਹੜਾ ਚੁੱਕਿਆ। ਔਰ ਇਹ ਫਿਲਮ ਜਿਹੜੀ ਆ ਹੁਣ ਰਿਲੀਜ਼ ਹੋਏਗੀ, ਪਰ ਪੰਜਾਬ ਦੇ ਵਿੱਚ ਇਸ ਫਿਲਮ ਦਾ ਭਵਿੱਖ ਹਾਲੇ ਵੀ ਜਿਹੜਾ ਮੇਰੇ ਨਜ਼ਰ ਦੇ ਵਿੱਚ ਉਹ ਅੰਧਕਾਰ ਦੇ ਵਿੱਚ ਆ, ਹਾਲੇ ਵੀ ਅਦਰ ਦੇ ਵਿੱਚ ਲਟਕਿਆ ਹੋਇਆ। ਕਿਉਂਕਿ ਇੱਕ ਤੇ ਰਿਟ ਪਾ ਦਿੱਤੀ ਹੈ ਕਿ ਕੋਈ ਵਤਨ ਸ਼ਰਮਾ ਨਾਂ ਦੇ ਐਡਵੋਕੇਟ ਸਾਹਿਬ ਨੇ, ਉਹ ਹੁਣ ਹਾਈ ਕੋਰਟ ਦੇ ਵਿੱਚ ਅਪਰੋਚ ਕਰੀ ਬੈਠੇ ਆ। ਹਾਈ ਕੋਰਟ ਨੇ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਹੁਣ ਰਿਵੀਜ਼ਨਲ ਕਮੇਟੀ ਹੈ ਜਿਹੜੀ ਇਹਨਾਂ ਦੀ ਸੈਂਸਰ ਬੋਰਡ ਦੀ, ਉਹਨਾਂ ਨੂੰ ਕਿਹਾ ਕਿ ਸਕਰੀਨਿੰਗ ਕਰਾਓ ਫਿਲਮ ਦੀ। ਵੇਖੋ ਹੁਣ ਇਹ ਮੌਸਰ ਕਰੇਗਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੇ ਕਿ ਇਹ ਫਿਲਮ ਵੇਖ ਕੇ ਕਿਸ ਤਰ੍ਹਾਂ ਦਾ ਦ੍ਰਿਸ਼ਟੀਕੋਣ ਅਪਣਾਉਂਦੇ ਆ, ਕਿ ਬੰਬੇ ਹਾਈ ਕੋਰਟ ਦੇ ਫੈਸਲੇ ਨੂੰ ਆਪਣੇ ਫੈਸਲੇ ਨਾਲ ਇਤਫਾਕਨ ਜੋੜਦੇ ਆ ਜਾਂ ਨਹੀਂ ਕੋਈ ਹੋਰ ਫੈਸਲਾ ਦੇ ਦਿੰਦੇ ਆ। ਜੇ ਹਾਈ ਕੋਰਟ ਦੇ ਵਿੱਚੋਂ ਵੀ ਇਹ ਫਿਲਮ ਨਿਕਲ ਗਈ, ਯਾਨੀ ਜਿਹੜੀ ਸਾਡੀ ਇੱਥੋਂ ਦੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਆ, ਇੱਥੋਂ ਵੀ ਨਿਕਲ ਗਈ, ਤਾਂ ਮੇਰੇ ਖਿਆਲ ਦੇ ਨਾਲ ਟਿਕਣਾ ਇਹਨਾਂ ਨੇ ਫਿਰ ਵੀ ਨਹੀਂ। ਇਹਨਾਂ ਨੇ ਜਿਹੜੇ ਪੁਤਲੇ ਰੱਖੇ ਹੁੰਦੇ ਆ ਗੋਦਾਮਾਂ 'ਚ, ਉਹ ਬਾਹਰ ਕੱਢ ਲੈਣੇ ਆ। ਉਹ ਵੀ ਸਿਨੇਮਾ ਘਰਾਂ ਦੇ ਬਾਹਰ ਸ਼ਾਇਦ ਉਹ ਵੀ ਹੋ ਸਕਦਾ ਕਿ ਉਹ ਵੀ ਮਾੜਾ ਮੋਟਾ ਜਿਹੜਾ ਪਿੱਟ ਸਿਆਪਾ ਉਹ ਵੀ ਸਾਨੂੰ ਵੇਖਣ ਨੂੰ ਮਿਲੇ। ਪਰ ਕੁੱਲ ਮਿਲਾ ਕੇ ਫਿਲਮ ਹੈ ਜਿਹੜੀ ਉਹ ਫਿਲਮ ਲੋਕਾਂ ਦੇ ਵਿੱਚ ਆਏਗੀ। ਹਾਂ, ਬੇਸ਼ੱਕ ਥੋੜ੍ਹੀਆਂ ਜਿਹੀਆਂ ਹਾਲੇ ਉਹਦੀਆਂ ਦੁਸ਼ਵਾਰੀਆਂ ਬਾਕੀ ਨੇ, ਪਰ ਇਸ ਫਿਲਮ ਨੇ ਜੋ ਕੰਮ ਕਰਨਾ ਸੀ, ਉੱਦਾਂ ਜੇ ਉਹ ਕਾਰੋਬਾਰੀ ਜਿਵੇਂ ਫਿਲਮਾਂ ਅੱਗੇ ਬਣਦੀਆਂ, ਸ਼ਾਇਦ ਉਹਨੇ ਉਹਨਾਂ ਕੰਮ ਨਹੀਂ ਸੀ ਕਰਨਾ ਜਿੰਨਾ ਉਹਨੇ ਫਿਲਮ ਰਿਲੀਜ਼ ਹੋਣ ਤੋਂ ਪਹਿਲੇ ਫਿਲਮ ਨੇ ਕਰ ਦਿੱਤਾ ਕਿ ਪੁਆੜਾ ਪਾ ਦਿੱਤਾ। ਪਰ ਇਹ ਫਿਲਮ ਜਿਹੜੀ ਆ ਮੇਰੇ ਖਿਆਲ ਦੇ ਨਾਲ ਨਾ ਤਾਂ ਨਸ਼ੇ ਦੀ ਸੱਚੀ ਕਹਾਣੀ ਹੈ ਕਿ ਪੂਰੀ ਕਹਾਣੀ ਨੂੰ ਉਹ ਗੇੜ ਦੇਵੇਗੀ, ਪੂਰੀ ਕਹਾਣੀ ਹੈ ਜਿਹੜੀ ਉਹ 3 ਘੰਟਿਆਂ 'ਚ ਸਿਰੇ ਲਾ ਦੇਵੇਗੀ, ਕਾਰਨ ਦੱਸ ਦੇਵੇਗੀ, ਤੇ ਨਾ ਹੀ ਕੋਈ ਹੱਲ ਦੱਸੇਗੀ। ਇਹ ਮੇਰੇ ਖਿਆਲ ਦੇ ਨਾਲ ਦੂਸਰੀਆਂ ਫਿਲਮਾਂ ਵਾਂਗੂ ਜਿਹੜੀ ਆ ਮਨੋਰੰਜਕ ਫਿਲਮ ਵੀ ਹੋਏਗੀ ਜਾਂ ਕੋਈ ਮਾੜਾ ਮੋਟਾ ਸੱਚ ਜੋ ਹੁੰਦਾ ਆਮ ਫਿਲਮਾਂ ਦੇ ਵਿੱਚ ਜੋ ਸੱਚੀਆਂ ਗੱਲਾਂ ਤੇ ਆਧਾਰਿਤ ਹੁੰਦੀਆਂ, ਸੋ ਉਹ ਆਮ ਫਿਲਮਾਂ ਦੇ ਨਾਲੋਂ ਕੁਛ ਕੁ ਹਟ ਕੇ ਹੋ ਸਕਦੀ। ਜੇ ਅਸੀਂ ਆਖੀਏ ਕਿ ਹੁਣ ਰਾਤੋਂ ਰਾਤ ਕ੍ਰਾਂਤੀ ਲਿਆ ਦੇਗੀ ਫਿਲਮ, ਮੇਰੇ ਖਿਆਲ ਦੇ ਨਾਲ ਐਸੀ ਤਵੱਕੋ ਹੈ ਜਿਹੜੀ ਉਹ ਗਲਤ ਹੋਵੇਗੀ। ਪਰ ਮੂਲ ਕਾਰਨ ਹੈ ਜਿਹੜੇ
ਮੂਲ ਕਾਰਨ ਨਸ਼ੇ ਦੇ ਸ਼ਾਇਦ ਇਹ ਫਿਲਮ ਨਹੀਂ ਦੱਸ ਪਾਏਗੀ। ਹਾਂ ਠੀਕ ਹੈ, ਪੇਸ਼ਕਾਰੀ ਜ਼ਰੂਰ ਕਰ ਦੇਣਗੇ ਜੋ ਹਾਲਾਤ ਆ, ਤਾਂ ਇਹ ਫਿਲਮ ਉਹਨਾਂ ਨੇ ਹੀ ਬਣਾਈ ਹੈ, ਉਹਨਾਂ ਵੱਲੋਂ ਹੀ ਸ਼ਾਇਦ ਇਹ ਜਿਹੜੀ ਪੇਸ਼ ਕੀਤੀ ਜਾਣੀ ਹੈ, ਜੋ ਦੇਖਦੇ ਤੇ ਪਏ ਨੇ ਕਿ ਹਾਲਾਤ ਕਿਹਨਾਂ ਦੇ ਪੈਰੋਂ ਵਿਗੜੇ, ਪਰ ਉਹ ਸੁੱਟ ਕਿਸੇ ਹੋਰ ਤੇ ਸੁੱਟ ਰਿਹਾ। ਗੱਲ ਡੂੰਘੀ ਹੈ, ਪਰ ਸਾਨੂੰ ਸਮਝਣ ਦੀ ਕੋਸ਼ਿਸ਼ ਕਰਨੀ ਪਵੇਗੀ। ਜੀ ਜੀ ਮਿੰਟੂ ਜੀ, ਅੱਗੇ ਵਧਦੇ। ਨਸ਼ੇ ਦੇ ਮੁੱਦੇ ਤੇ ਕਾਂਗਰਸ ਨੇ ਧਰਨਾ ਦਿੱਤਾ, ਰਾਹੁਲ ਨੇ ਵੀ ਕੀਤੀ ਸ਼ਮੂਲੀਅਤ। ਇੱਥੇ ਵੀ ਉਹੀ ਮੁੱਦਾ ਹੈ ਜੀ, ਇੱਥੇ ਵੀ ਦੇਖੋ ਧਰਨਾ ਕੌਣ ਦੇ ਰਿਹਾ ਹੈ? ਧਰਨਾ ਦੇ ਰਹੇ ਕਾਂਗਰਸੀ, ਜਿਨ੍ਹਾਂ ਨੂੰ ਸ਼ਰਮ ਹੀ ਹੈ ਨਹੀਂ। ਸ਼ਰਮ ਇਹਨਾਂ ਨੂੰ ਇਸ ਕਰਕੇ ਹੈ ਨਹੀਂ ਕਿਉਂਕਿ ਜਦੋਂ ਇਹ ਡਰੱਗ ਦਾ ਮੁੱਦਾ ਪੰਜਾਬ ਦੇ ਵਿੱਚ ਬੜੇ ਵੱਡੇ ਪੱਧਰ ਤੇ ਗੂੰਜ ਰਿਹਾ ਸੀ, ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਕੁੜਕੀ ਦੇ ਵਿੱਚ ਆ ਗਈ ਸੀ ਇਹ ਸਰਕਾਰ। ਇਹਨਾਂ ਦੀ ਜਾਨ ਹੈ ਜਿਹੜੀ ਮੁੱਠੀ 'ਚ ਆ ਗਈ ਸੀਗੀ, ਇਹਨਾਂ ਨੂੰ ਕੋਈ ਰਾਹ ਨਹੀਂ ਸੀ ਲੱਭਦਾ ਪਿਆ ਭੱਜਣ ਲਈ। ਤਾਂ ਉਸ ਸਮੇਂ ਇਹਨਾਂ ਨੂੰ ਆ ਕੇ ਡਿਫੈਂਡ ਕਿਹਨੇ ਕੀਤਾ? ਉਹ ਸੀ ਕੈਪਟਨ ਅਮਰਿੰਦਰ ਸਿੰਘ, ਜਿਹਨੇ ਇਹਨਾਂ ਨੂੰ ਬੈਕਫੁੱਟ ਤੋਂ ਫਰੰਟ ਫੁੱਟ ਤੇ ਲਿਆਤਾ, ਇਹ ਕਹਿ ਕੇ ਕਿ ਨਹੀਂ ਜੀ ਪੰਜਾਬ ਪੁਲਿਸ ਬੜੀ ਕਾਬਲ ਆ, ਜਿਹੜੀ ਸਾਡੀ CBI ਹੈ ਉਹਦੀ ਪੜਤਾਲ ਦੀ ਜ਼ਰੂਰਤ ਹੀ ਨਹੀਂ, ਇਹ ਪੁਲਿਸ ਬੜੀ ਹਾਈ ਲੈਵਲ ਦੀ ਹੈ, ਪੰਜਾਬ ਪੁਲਿਸ ਕਰ ਲੇਗੀ ਜਾਂਚ। ਸੋ ਉੱਥੋਂ ਸਾਰਾ ਪਾਸਾ ਪਲਟ ਗਿਆ। ਗੱਲ ਸਿਰਫ ਇਹ ਸੀ ਕਿ ਬਾਜਵਾ ਸਾਹਿਬ ਜਿਹੜੇ ਆ ਉਹ ਅੱਖ 'ਚ ਵਾਲਾਂ ਵਾਂਗੂ ਰੜਕਦੇ ਸਨ। ਇਹਨਾਂ ਨੂੰ ਇਹ ਸੀ ਕਿ ਬਾਜਵਾ ਪ੍ਰਦਰਸ਼ਨ ਕਰਦਾ ਪਿਆ, ਬਾਜਵਾ ਕਿਤੇ ਨੰਬਰ ਨਾ ਬਣਾ ਜਾਵੇ, ਤੇ ਇਸ ਕਰਕੇ ਆਪਸ ਦੀ ਲੜਾਈ ਦੀ ਜਿਹੜੀ ਇੱਕ ਜਿੱਤ ਹਾਰ ਨਿਸ਼ਚਿਤ ਕਰਨ ਲਈ ਇਹਨਾਂ ਨੇ ਇਸ ਮੁੱਦੇ ਨੂੰ ਪਤੀਲੇ ਵਾਂਗੂ ਮਾਂਜ ਕੇ ਰੱਖ ਦਿੱਤਾ। ਉਹ ਸਾਰਾ ਪਾਸਾ ਹੀ ਪਲਟ ਗਿਆ। ਫਿਰ 2012 ਦੇ ਵਿੱਚ ਜਿਹੜੇ ਤਤਕਾਲੀਨ ਚੋਣ ਕਮਿਸ਼ਨਰ ਸਨ ਜਨਾਬ ਕੁਰੈਸ਼ੀ ਹੋਰੀ, ਉਹਨਾਂ ਨੇ 12 ਦੇ ਵਿੱਚ ਲਿਖਤੀ ਰੂਪ ਦੇ ਵਿੱਚ UPA ਸਰਕਾਰ ਨੂੰ ਕਿਹਾ ਸੀ ਕਿ ਪੰਜਾਬ ਦੇ ਵਿੱਚ ਜਿਹੜੇ ਚੋਣਾਂ ਦੇ ਦੌਰਾਨ ਨਸ਼ੇ ਵੰਡੇ ਜਾਣੇ ਆ ਉਹ ਬੜੇ ਵੱਡੇ ਪੱਧਰ ਤੇ ਨਤੀਜਿਆਂ ਨੂੰ ਪ੍ਰਭਾਵਿਤ ਕਰਦੇ, ਵੋਟ ਨੂੰ ਪ੍ਰਭਾਵਿਤ ਕਰਨ ਲਈ ਨਸ਼ੇ ਵੰਡੇ ਜਾਂਦੇ ਆ। ਤਾਂ ਉਦੋਂ ਕੋਈ ਨਹੀਂ ਬੋਲਿਆ, UPA ਸਰਕਾਰ ਵੀ ਨਹੀਂ ਬੋਲੀ, ਜਨਾਬ ਰਾਹੁਲ ਗਾਂਧੀ ਹੋਰੀ ਵੀ ਖਾਮੋਸ਼ ਰਹੇ, ਤੇ ਬੀਬੀ ਸੋਨੀਆ ਗਾਂਧੀ ਤੇ ਉਦਾਂ ਹੀ ਵੈਸੇ ਵੀ ਘੱਟ ਬੋਲਦੇ ਆ, ਸੋ ਕੋਈ ਨਹੀਂ ਬੋਲਿਆ। ਤੀਜੀ ਇੱਕ ਹੋਰ ਬੜੀ ਵੱਡੀ ਜਿਹੜੀ ਜਵਾਬ ਤਲਬੀ ਬਣਦੀ ਹੈ ਇਹਨਾਂ ਤੋਂ, ਉਹ ਇਹ ਹੈ ਕਿ ਜਦੋਂ ਬਾਜਵਾ ਟੀਮ ਦਾ ਕਪਤਾਨ ਸੀ ਤੇ ਕੈਪਟਨ ਸੀ ਜਿਹੜਾ, ਉਹ ਪਵੇਲੀਅਨ ਦੇ ਵਿੱਚ ਬੈਠਾ ਸੀ, ਤਾਂ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਚਿੱਠੀ ਲਿਖੀ ਸੀ ਸੋਨੀਆ ਗਾਂਧੀ ਨੂੰ, ਜਿਹਦੇ 'ਚ ਉਹਨੇ ਆਖਿਆ ਸੀ ਕਿ ਪ੍ਰਤਾਪ ਸਿੰਘ ਬਾਜਵਾ ਦੇ ਤਸਕਰਾਂ ਅਤੇ ਅੱਤਵਾਦੀਆਂ ਦੇ ਨਾਲ ਪੂਰੇ ਗਹਿ ਗੱਜ ਸੰਬੰਧ ਆ। ਸੋ ਉਹ ਚਿੱਠੀ ਰਿਕਾਰਡ ਦੇ ਵਿੱਚ ਪਈ ਅੱਜ ਤੱਕ। ਤਾਂ ਉਸ ਚਿੱਠੀ ਤੇ ਕੀ ਕਾਰਵਾਈ ਹੋਈ ਹੈ ਦੱਸਣਗੇ। ਕੀ ਬਾਜਵਾ ਜਿਹੜਾ ਉਹ ਝੂਠਾ ਸੀ? ਜੇ ਉਹ ਝੂਠਾ ਸੀ ਤੇ ਉਹਨੂੰ ਰਾਜ ਸਭਾ 'ਚ ਫੇਰ ਕਿਉਂ ਭੇਜਤਾ? ਤੇ ਜੇ ਕੈਪਟਨ ਅਮਰਿੰਦਰ ਸਿੰਘ ਨੇ ਸਿਆਸੀ ਲਾਗ ਡਾਟ ਕਰਕੇ ਉਹਨੂੰ ਚਿੱਠੀ ਲਿਖੀ ਹੈ, ਤੇ ਫਿਰ ਤੁਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੀ ਵਾਗਡੋਰ ਕਿਵੇਂ ਸੰਭਾਲਤੀ? ਕੋਈ ਹੈ ਜਵਾਬ ਇਹਨਾਂ ਕੋਲੇ? ਪਰ ਇਹ ਚੱਲੇ ਆ ਹੁਣ ਨਸ਼ੇ ਦਾ ਮੁੱਦਾ ਲੈ ਕੇ, ਨਸ਼ੇ ਦੇ ਖਿਲਾਫ ਝੰਡਾ ਬੁਲੰਦ ਕਰ ਰਹੇ। ਚਲੋ ਚੰਗੀ ਗੱਲ ਆ, ਇਹਨਾਂ ਦੀ ਜਾਗ ਖੁੱਲੀ ਆ, ਪਰ ਇਹਨਾਂ ਨੂੰ ਸਵਾਲ ਬਹੁਤ ਕਰਨੇ ਬਣਦੇ ਆ, ਬਹੁਤ ਸਵਾਲ ਹੈ, ਪਰ ਇਹਨਾਂ ਕੋਲ ਇੱਕ ਦਾ ਵੀ ਜਵਾਬ ਨਹੀਂ ਹੈ। ਇਸ ਮੁੱਦੇ ਤੇ ਨਿਰੋਲ ਸਿਆਸਤ ਕਰਦੇ ਪਏ, ਕਦੇ ਨੌਕਰੀਆਂ ਦੇ ਮੁੱਦੇ ਤੇ ਅਸੀਂ ਧਰਨਾ ਲਾਉਣਾ, ਕਦੇ ਨਸ਼ੇ ਦੇ ਮੁੱਦੇ ਤੇ ਧਰਨਾ ਲਾਉਣਾ। ਉੱਥੇ ਗੰਨੇ ਦਾ ਲੈਣ ਗਏ ਸਨ ਬਕਾਇਆ ਕਿਸਾਨਾਂ ਲਈ, ਉੱਥੇ ਆਪਸ ਦੇ ਵਿੱਚ ਜੁੰਡੀ ਹੋ ਗਏ। ਸੋ ਇਹਨਾਂ ਦਾ ਜਿਹੜਾ ਢਾਂਚਾ ਕਾਂਗਰਸ ਦਾ ਉਹ ਖਿਲਰਿਆ ਪਿਆ, ਸਮੇਟਣ ਦੀ ਕੋਸ਼ਿਸ਼ ਕਰਦੇ ਪਏ। ਪਰ ਅੱਜ ਜਦੋਂ ਰਾਹੁਲ ਗਾਂਧੀ ਆਏ, ਉਹਨਾਂ ਨੇ ਫੇਰ ਇੱਕ ਵਾਕ ਦੁਹਰਾਇਆ ਕਿ 1 ਮਹੀਨੇ 'ਚ ਅਸੀਂ ਨਸ਼ਾ ਬੰਦ ਕਰ ਦਿਆਂਗੇ। ਪਰ ਇਹ ਤੁਸੀਂ ਮੰਨ ਕੇ ਚੱਲੋ ਕਿ 1 ਮਹੀਨਾ ਜਿਹੜਾ 4 ਸਾਲ ਵੀ ਨਾਲ ਹੋਰ ਲਾ ਲੈਣ ਤਾਂ ਵੀ ਇੱਕ ਬਹੁਤ ਵੱਡਾ ਟਾਸਕ ਹੈ ਕਿ 4 ਸਾਲ 1 ਮਹੀਨਾ ਵਾ। ਤਾਂ 1 ਮਹੀਨੇ ਦਾ ਜਿਹੜਾ ਇਹ ਰਾਗ ਅਲਾਪ ਰਹੇ ਆ, ਕਿਸੇ ਦਿਨ ਨੂੰ ਜਿਵੇਂ ਅੱਗੇ ਆਪਾਂ 2-3 ਸਵਾਲ ਇਹਨਾਂ ਦੇ ਖਿਲਾਫ ਖੜੇ ਕੀਤੇ ਆ, ਜਵਾਬ ਤੇ ਨਹੀਂ ਮਿਲਦਾ, ਕਿਉਂਕਿ ਭਾਰਤੀ ਸਿਆਸਤ ਜਿਹੜੀ ਹੈ ਉਹ ਜਵਾਬ ਦੇਣ ਲਈ ਜੰਮੀ ਹੋਈ ਨਹੀਂ, ਉਹਦਾ ਜਨਮ ਹੀ ਨਹੀਂ ਹੋਇਆ ਜਵਾਬ ਦੇਣ ਲਈ। ਸੋ ਇੱਕ ਸਵਾਲ ਇਹਨਾਂ ਦੇ ਸਾਹਮਣੇ, ਜੇ ਸੱਤਾ 'ਚ ਆ ਗਏ ਤਾਂ ਇਹ ਸਵਾਲ ਇਸ ਫਹਿਰਿਸਤ ਦੇ ਵਿੱਚ ਜ਼ਰੂਰ ਸ਼ਾਮਲ ਹੋ ਜਾਏਗਾ ਕਿ ਤੁਸੀਂ ਕਹਿੰਦੇ ਸੀ 1 ਹਫ਼ਤੇ 'ਚ, ਫਿਰ ਕਹਿਣਗੇ ਨਹੀਂ ਜੀ ਹਾਲੇ ਕੋਸ਼ਿਸ਼ਾਂ ਕਰਦੇ ਪਏ ਆ, ਸਾਲ ਕੋਈ ਸਮਾਂ ਹੁੰਦਾ, ਫਿਰ ਕਹਿ ਦੇਣਗੇ ਜੀ 2 ਸਾਲ ਹਾਲੇ ਤਾਂ ਕੁਛ ਨਹੀਂ ਹੋਇਆ ਜੀ, ਅਸੀਂ ਕੋਸ਼ਿਸ਼ ਕਰਦੇ ਪਏ। ਜਦੋਂ ਤੀਜਾ ਚੌਥਾ ਸਾਲ ਢਾਲੇ 'ਚ ਪੈ ਜਾਂਦਾ, ਫਿਰ ਕਹਿ ਦਿੰਦੇ ਆ ਜੀ ਕਿ 1 ਮੌਕਾ ਹੋਰ ਦੇ ਦਿਓ। ਬਸ ਇਹੀ ਸਿਆਸਤ ਦਾ ਦਸਤੂਰ ਹੈ। ਬਿਲਕੁਲ ਬਿਲਕੁਲ ਜੀ। ਅਗਲੀ ਗੱਲ ਕਰੀਏ, ਜੁਝਾਰ ਬੱਸ ਨੇ 2 ਸਕੀਆਂ ਭੈਣਾਂ ਨੂੰ ਦਰੜਿਆ, ਦੋਨਾਂ ਦੀ ਮੌਤ। ਬੜੀ ਦੁਖਦਾਇਕ ਘਟਨਾ ਹੈ ਜੀ, ਔਰ ਅਫਸੋਸ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਇਹਨਾਂ ਬੱਸਾਂ ਦੇ ਖੂਨੀ ਚੱਕੇ ਆ ਜਿਹੜੇ,
ਉਹ ਠੱਲੀ ਦੇ ਨਹੀਂ, ਉਹਨਾਂ ਨੂੰ ਬ੍ਰੇਕ ਹੀ ਨਹੀਂ ਪੈਂਦੀ, ਉਹ ਲਗਾਤਾਰ ਮਿੱਧਦੇ ਜਾ ਰਹੇ ਆ, ਲਗਾਤਾਰ ਜਾਨਾਂ ਨੂੰ ਦਰੜਦੇ ਜਾ ਰਹੇ ਆ। ਕਦੇ ਕੋਈ ਦੀਪ ਬੁਝਾ ਦਿੰਦੇ ਆ, ਕਦੇ ਕੋਈ ਜਿਹੜਾ ਪਰਿਵਾਰ ਆ ਉਹ ਉਜਾੜ ਦਿੰਦੇ ਆ। ਸੋ ਬਹੁਤ ਸਾਰੀਆਂ ਘਟਨਾਵਾਂ ਹੋ ਚੁੱਕੀਆਂ। ਹੁਣ ਤੇ ਲੇਖਾ ਜੋਖਾ ਕਰਦੇ ਜਿਹੜੇ ਆ ਉਹ ਵੀ ਥੱਕ ਗਏ ਹੋਣੇ ਆ, ਜਿਹੜੇ ਇੱਥੋਂ ਦੇ ਪੱਤਰਕਾਰ ਆ ਜਾਂ ਪੱਤਰਿਕਾਵਾਂ ਨੇ ਜਿਹੜੀਆਂ, ਉਹ ਲੇਖਾ ਜੋਖਾ ਕਰਨੋਂ ਹੀ ਹਟ ਗਈਆਂ ਹੋਣਗੀਆਂ, ਕਿਉਂਕਿ ਆਏ ਦਿਨ ਹੀ ਇਹ ਘਟਨਾ, ਆਏ ਦਿਨ ਹੀ ਇਹ ਘਟਨਾ। ਪਰ ਜਿਹੜੀ ਅੱਜ ਦੀ ਘਟਨਾ ਉਹ ਇਸ ਲਈ ਦੁਖਦਾਇਕ ਸੀ ਕਿ ਦੋ ਸਕੀਆਂ ਭੈਣਾਂ ਜਿਹੜੀਆਂ ਆਪਣੇ ਭਰਾ ਦੇ ਨਾਲ ਜਾ ਰਹੀਆਂ ਸੀ ਤੇ ਫਿਰੋਜ਼ਪੁਰ ਤੋਂ ਚੰਡੀਗੜ੍ਹ ਜਾ ਰਹੀ ਜੁਝਾਰ ਬੱਸ ਕੰਪਨੀ, ਜੁਝਾਰ ਬੱਸ ਉਹੀ ਹੈ ਜੀ ਜਿਹੜਾ ਗੁਰਦੀਪ ਸਿੰਘ ਜੁਝਾਰ ਫਾਸਟਵੇ ਵਾਲਾ, ਉਹਦੀਆਂ ਹੀ ਬੱਸਾਂ। ਜੇ ਪਹਿਲੀ ਗੱਲ ਤੇ ਸਾਰੇ ਪੰਜਾਬ ਦੇ ਬੱਚੇ ਨੂੰ ਪਤਾ ਵਾ ਗੁਰਦੀਪ ਸਿੰਘ ਜੁਝਾਰ ਕੌਣ ਆ, ਤੇ ਜੇ ਨਹੀਂ ਤੇ ਉਹ ਫਾਸਟਵੇ ਦਾ ਨਾਂ ਲੈ ਦਈਏ ਝੱਟ ਪਤਾ ਲੱਗ ਜਾਂਦਾ। ਸੋ ਉਹਨਾਂ ਦੀਆਂ ਹੀ ਬੱਸਾਂ, ਉਹਨਾਂ ਦੀਆਂ ਲਾਰੀਆਂ ਜਿਹੜੀਆਂ ਸ਼ੂਕਦੀਆਂ ਜਾਂਦੀਆਂ। ਇਹਨਾਂ ਨੇ ਜਦੋਂ ਆਪਣਾ ਸਫ਼ਰ ਸ਼ੁਰੂ ਕੀਤਾ, ਇਹਨਾਂ ਨੂੰ ਨਹੀਂ ਸੀ ਪਤਾ ਤਿੰਨਾਂ ਨੂੰ ਕਿ ਇਹਨਾਂ ਦਾ ਸਫ਼ਰ ਹੈ ਜਿਹੜਾ ਦੋ ਭੈਣਾਂ ਦਾ, ਉਹ ਇਹ ਸਫ਼ਰ ਆਖਰੀ ਸਫ਼ਰ ਹੋਏਗਾ। ਬੱਸ ਨੇ ਦੱਸਦੇ ਆ ਕਿ ਇਹਨਾਂ ਨੂੰ ਫੇਟ ਮਾਰੀ ਹੈ। ਇੱਕ ਭੈਣ ਹੈ ਜਿਹੜੀ ਉਹ ਟਾਇਰ ਦੇ ਹੇਠਾਂ ਆ ਗਈ, ਦੂਜੀ ਨੂੰ ਗੰਭੀਰ ਸੱਟਾਂ ਲੱਗੀਆਂ, ਉਹ ਵੀ ਜਾ ਕੇ ਜਿਹੜਾ ਦਮ ਤੋੜ ਗਈ ਹੈ। ਇੱਕ ਦੀ ਉਮਰ ਸ਼ਾਇਦ 10 ਸਾਲ ਦੱਸੀ ਜਾਂਦੀ ਹੈ, ਦੂਸਰੀ ਦੀ ਉਮਰ ਹੈ ਜਿਹੜੀ ਉਹ 12 ਸਾਲ ਦੱਸੀ ਜਾਂਦੀ ਹੈ। ਹੁਣ ਇਹਨਾਂ ਦਾ ਭਰਾ ਸੀਗਾ ਜਿਹੜਾ, ਉਹ ਵੀ ਛੋਟੀ ਉਮਰ ਦਾ ਹੀ ਸੀਗਾ। ਹੁਣ ਠੀਕ ਆ ਕਿ ਇਹ ਘਟਨਾ ਜਿਹੜੀ ਬਹੁਤ ਮਾੜੀ ਹੋਈ, ਔਰ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਕਸੂਰ ਹੈ ਜਿਹੜਾ ਬੱਸ ਡਰਾਈਵਰਾਂ ਦਾ ਹੁੰਦਾ, ਕਿਉਂਕਿ ਇਹਨਾਂ ਦੀ ਰਫ਼ਤਾਰ ਹੈ ਜਿਹੜੀ ਉਹ ਘੱਟ ਨਹੀਂ ਹੋ ਰਹੀ। ਸੋ ਦੂਸਰੇ ਪਾਸੇ ਜੇ ਦੇਖੀਏ ਤੇ ਜਿਹੜੇ ਸਾਡੇ ਟ੍ਰੈਫਿਕ ਅਧਿਕਾਰੀ ਜਿਨ੍ਹਾਂ ਨੇ ਟ੍ਰੈਫਿਕ ਕੰਟਰੋਲ ਕਰਨਾ ਹੁੰਦਾ, ਓਵਰ ਸਪੀਡ ਨੂੰ ਜਿਨ੍ਹਾਂ ਨੇ ਵੇਖਣਾ ਹੁੰਦਾ, ਹੋਰ ਨੇਮ ਕਾਇਦੇ ਜਿਨ੍ਹਾਂ ਨੇ ਯਕੀਨੀ ਬਣਾਉਣੇ ਹੁੰਦੇ ਆ, ਉਹ ਦੀਦੇ 12 ਕੋਹ ਤੇ ਕਿਤੇ 12 ਕੋਹ ਤੇ ਕੋਈ ਕਰਮਚਾਰੀ ਖੜਾ ਦਿਖਦਾ, ਉਹਦੀ ਵੀ ਨਿਗਾਹ ਜ਼ਿਆਦੀ ਕਾਇਦੇ ਕਾਨੂੰਨਾਂ ਦੀ ਥਾਂ ਤੇ ਜਿਹੜੇ ਟਰੱਕਾਂ ਵਾਲੇ ਆਉਂਦੇ ਜਾਂ ਟੈਂਕਰਾਂ ਵਾਲੇ ਆਉਂਦੇ ਆ, ਉਹਨਾਂ ਤੋਂ ਐਂਟਰੀ ਲੈਣ ਦੇ ਵਿੱਚ ਹੁੰਦੀ ਹੈ, ਉਹਨਾਂ ਦੀ ਨਿਗਾਹ ਦੂਜੇ ਪਾਸੇ ਹੁੰਦੀ ਹੈ। ਸੋ ਇਹ ਘਟਨਾਵਾਂ ਜਿਹੜੀਆਂ ਤਾਂ ਹੀ ਬਦਸਤੂਰ ਵਾਪਰਦੀਆਂ ਜਾਂਦੀਆਂ। ਪਰ ਇਸ ਘਟਨਾ ਦੇ ਵਿੱਚ ਹੁਣ ਜੇ ਦੇਖੀਏ ਤੇ ਇਹ ਵੀ ਟ੍ਰਿਪਲ ਰਾਈਡਿੰਗ ਕਰ ਰਹੇ ਸੀ ਜੀ। 3 ਬੱਚੇ ਸਨ, ਇੱਕ ਦੀ ਉਮਰ 10 ਸਾਲ 12 ਸਾਲ। ਹੁਣ ਭਰਾ ਵੀ ਇਹਨਾਂ ਦਾ ਦੱਸਦੇ ਆ ਕਿ ਉਹ ਵੀ ਛੋਟੀ ਉਮਰ ਦਾ ਸੀ, 2 ਸਾਲ ਕੋਈ ਵੱਡਾ ਲਾ ਲਓ ਜਾਂ 2 ਸਾਲ ਛੋਟਾ ਲਾ ਲਓ ਇਹਨਾਂ ਤਾਂ ਤਿੰਨੇ ਹੀ ਜਿਹੜੇ ਆ ਉਹ ਨਾਬਾਲਗ ਸਨ, ਬੱਚੇ ਸਨ। ਫਿਰ ਵੀ ਹਾਈਵੇ ਤੇ ਗਏ। ਗਲਤੀ ਚਾਹੇ ਬੱਸ ਡਰਾਈਵਰ ਦੀ ਹੈ, ਪਰ ਸਾਨੂੰ ਥੋੜ੍ਹੀਆਂ ਜਿਹੀਆਂ ਜ਼ਿੰਮੇਵਾਰੀਆਂ ਆਪ ਵੀ ਉੱਠਣੀਆਂ ਪੈਣਗੀਆਂ। ਔਰਬਿਟ ਨੂੰ ਜਦੋਂ ਸਾਰਾ ਪੰਜਾਬ ਹੀ ਗਾਲਾਂ ਕੱਢੀ ਜਾਂਦਾ ਸੀ ਤੇ ਬਰਨਾਲੇ ਦੇ ਲਾਗੇ ਇੱਕ ਮੁੰਡਾ ਸੀ ਇਸੇ ਤਰ੍ਹਾਂ ਦਾ 14 ਸਾਲਾਂ ਦਾ, ਉਹਨੇ ਵੀ ਮੋਟਰਸਾਈਕਲ ਥੱਲੇ ਵਾੜਤਾ। ਪਰ ਸਾਡੇ ਲੋਕਾਂ ਨੂੰ ਕੀ ਹੈ ਜੀ ਕਿ ਅਸੀਂ ਦੂਜਾ ਪੱਖ ਵੇਖਣਾ ਹੀ ਨਹੀਂ। ਉਹਨਾਂ ਨੂੰ ਫਿਰ ਵੀ ਗਾਲਾਂ ਕੱਢੀ ਜਾਂਦੇ ਸੀ ਕਿ ਕੋਈ ਗੱਲ ਨਹੀਂ, ਜੇ ਮੁੰਡਾ ਸਿੱਧਾ ਆ ਗਿਆ ਸੀ ਤੇ ਬੱਸ ਨੂੰ ਪੁੱਠਾ ਲਾ ਲੈਂਦਾ। ਸੋ ਇਹ ਚੀਜ਼ਾਂ ਸਾਨੂੰ ਵੀ ਥੋੜ੍ਹੀਆਂ ਜਿਹੀਆਂ ਵੇਖਣੀਆਂ ਪੈਣਗੀਆਂ ਕਿ ਜਦੋਂ ਹਾਈਵੇ ਆ ਨਜ਼ਦੀਕ ਜਾਂ ਬੱਚੇ ਇੱਦਾਂ ਜਾਂਦੇ ਆ ਤਾਂ ਅਸੀਂ ਉਹਨਾਂ ਤੇ ਅੰਕੁਸ਼ ਲਾਈਏ, ਅਸੀਂ ਉਹਨਾਂ ਤੇ ਰੋਕ ਲਾਈਏ ਕਿ ਇਹ ਚੀਜ਼ਾਂ ਗਲਤ ਨੇ। ਨੇਮ ਕਾਇਦੇ ਸਾਨੂੰ ਵੀ ਪਾਲਣੇ ਜ਼ਰੂਰੀ ਹੈ, ਪਰ ਜੋ ਇਹ ਘਟਨਾ ਵਾਪਰੀ ਹੈ ਉਸ ਘਟਨਾ ਦਾ ਕੋਈ ਵੀ ਮੁਆਵਜ਼ਾ, ਕੋਈ ਵੀ ਰਾਸ਼ੀ ਹੈ ਜਿਹੜੀ ਭਰਪਾਈ ਨਹੀਂ ਕਰ ਸਕਦੀ ਦੋ ਸਕੀਆਂ ਭੈਣਾਂ ਦੀ ਜਿੰਦ ਦੀ। ਪਰ ਮਸਲਾ ਇੱਥੇ ਹੈ ਜੀ ਕਿ ਇਹ ਬੱਸਾਂ ਤੇ ਜਿਹੜੇ ਚੱਕੇ ਆ, ਬੱਸਾਂ ਦੇ ਖੂਨੀ ਟਾਇਰ ਆ ਜਿਹੜੇ ਰੁਕਦੇ ਇਸ ਕਰਕੇ ਨਹੀਂ ਕਿਉਂਕਿ ਕਾਨੂੰਨੀ ਕਾਰਵਾਈ ਸਖਤ ਨਹੀਂ ਹੋ ਰਹੀ। ਬਹੁਤੇ ਮਾਮਲਿਆਂ 'ਚ ਰਾਜੀਨਾਮਾ ਹੋ ਜਾਂਦਾ ਹੈ। ਪ੍ਰਸ਼ਾਸਨ ਜਿਹੜਾ ਉਹ ਡੰਡੇ ਦੇ ਜ਼ੋਰ ਤੇ ਰਾਜੀਨਾਮਾ ਕਰਾ ਜਾਂਦਾ ਹੈ। ਜੇ ਡੰਡਾ ਨਹੀਂ ਚੱਲਦਾ ਤੇ ਉੱਥੇ ਗਰਜਾਂ ਜਿਹੜੀਆਂ ਉਹ ਲੋੜਾ ਮਾਰ ਜਾਂਦੀਆਂ। ਪਰ ਇਹ ਜੇ ਦੋਏ ਕੰਮ ਨਾ ਕਰਨ ਤੇ ਫਿਰ ਤੀਜਾ ਹਥਿਆਰ ਇਹਨਾਂ ਕੋਲ ਇੱਕ ਹੋ ਰਿਹਾ। ਇਹਨਾਂ ਨੇ ਐਕਸੀਡੈਂਟ ਦੀਆਂ ਇੱਕ A ਇੱਕ B, ਉਹ ਜਿਹੜਾ ਤੇ ਕੋਈ ਮਾਤੜ ਡਰਾਈਵਰ ਕਾਬੂ ਆ ਜੇ ਉਹਦੇ ਤੇ 5 ਸਾਲ ਵਾਲੀ ਠੋਕ ਦਿੰਦੇ ਆ ਜਿਹਦੇ 'ਚ ਵੱਧ ਤੋਂ ਵੱਧ ਸਜ਼ਾ 5 ਸਾਲ ਹੈ, ਤੇ ਜਿਹੜਾ ਕੋਈ ਇਹਨਾਂ ਦਾ ਹੁੰਦਾ ਉਹਦੇ ਤੇ ਉਹ ਲਾ ਦਿੰਦੇ ਆ ਜਿਹਦੇ ਤੇ ਥਾਣੇ ਜ਼ਮਾਨਤ ਹੋ ਜਾਂਦੀ, ਸਜ਼ਾ ਵੀ ਜਿਹੜੀ ਉਹ 2-4 ਮਹੀਨੇ ਹੁੰਦੀ। ਸੋ ਇਹ ਕੋਈ ਕਾਨੂੰਨੀ ਲੜਾਈ, ਕੋਈ ਠੋਸ ਕਾਨੂੰਨੀ ਲੜਾਈ ਜਿਹੜੀ ਹੈ ਉਹ ਅਦਾਲਤ 'ਚ ਲਿਆਂਦੀ ਜਾਵੇ। ਫਿਰ ਉੱਥੇ ਨਾਲੇ ਇਹ ਵੀ ਪੱਖ ਵਿਚਾਰਿਆ ਜਾਵੇ ਕਿ ਡਰਾਈਵਰ ਆ ਜਿਹੜੇ ਉਹ ਇੰਨੀ ਬੱਸ ਕਿਉਂ ਭਜਾਉਂਦੇ ਆ, ਤਾਂ ਉਹ ਵੀ ਸੱਚ ਉੱਥੇ ਸਾਹਮਣੇ ਆ ਜਾਏਗਾ ਕਿ ਡਰਾਈਵਰਾਂ ਦਾ ਜਿਹੜਾ ਭਜਾਉਣ ਨੂੰ ਇਸ ਤਰ੍ਹਾਂ ਦਾ ਜਿਹੜਾ ਬੱਸਾਂ ਨੂੰ ਅੱਗ ਲਾਉਣ ਦਾ ਜੀ ਨਹੀਂ ਕਰਦਾ ਕਿਉਂਕਿ ਉਹਨਾਂ ਕੋਲੇ ਟਾਈਮ ਥੋੜ੍ਹੇ ਆ। ਸੋ ਉਹ ਕੋਈ ਲੜਾਈ ਹੋਵੇ, ਕੋਰਟ ਦੇ ਵਿੱਚ ਜਾਵੇ, ਸਾਰੇ ਮਸਲੇ ਵਿਚਾਰੇ ਜਾਣ, ਜਿੱਥੇ ਟਾਈਮ ਟੇਬਲ ਵੀ ਵਿਚਾਰਿਆ ਜਾਵੇ ਕਿ ਕਿੱਥੋਂ ਕਿੱਥੇ ਚੱਲ ਕੇ ਕਿੱਥੋਂ ਕਿੰਨੇ ਕੁ ਮਿੰਟ ਮਿਲਦੇ ਆ। ਉਦਾਹਰਨ ਮੈਂ ਤੁਹਾਨੂੰ ਦੇ ਦਿੰਦਾ, ਲੁਧਿਆਣੇ ਤੋਂ ਮੋਗੇ ਦਾ ਜਿਹੜਾ ਸਫ਼ਰ ਹੈ ਜੇ ਕਾਰ ਦੇ ਵਿੱਚ ਕਰੀਏ ਤੇ ਮੇਰੇ ਖਿਆਲ ਦੇ ਨਾਲ ਘੰਟੇ ਤੋਂ ਉੱਤੇ ਲੱਗ ਜਾਂਦਾ ਕਿਉਂਕਿ ਟ੍ਰੈਫਿਕ ਇੰਨਾ, ਤੇ ਬੱਸਾਂ ਵਾਲਿਆਂ ਕੋਲ ਉੱਥੇ 40 ਮਿੰਟ ਆ। ਉਹਨਾਂ ਨੇ ਲੁਧਿਆਣਾ ਅੱਡਾ ਚੁੱਕ ਕੇ ਮੋਗੇ ਅੱਡੇ 'ਚ 40 ਮਿੰਟਾਂ 'ਚ ਵੜਨਾ। ਸੋ ਤੁਸੀਂ ਆਪ ਹੀ ਹਿਸਾਬ ਲਾ ਲਓ ਫਿਰ ਕਿਸ ਰਫ਼ਤਾਰ ਨਾਲ ਜਾਣਗੇ। ਮੋਗਾ ਕਾਂਡ ਫਿਰ ਵਾਪਰਨਾ ਹੀ ਆ। ਬਿਲਕੁਲ।
ਜੀ ਮਿੰਟੂ ਜੀ, ਅੱਗੇ ਵਧਦੇ ਹਾਂ। ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੀ ਇੱਕ ਹੋਰ ਨਵੀਂ ਕਰਤੂਤ ਆਈ ਸਾਹਮਣੇ। ਬੜੀ ਸ਼ਰਮਨਾਕ ਕਰਤੂਤ ਹੈ ਇਹਨਾਂ ਦੀ ਸਾਹਮਣੇ ਆਈ, ਜਿਹੜੀ ਵਾਂ ਪਿੰਡ ਬੜਾ ਮਸ਼ਹੂਰ ਆ ਜੀ। ਤਰਨਤਾਰਨ ਜ਼ਿਲ੍ਹੇ ਦੇ ਵਿੱਚ ਵਾਂ ਤਾਰਾ ਸਿੰਘ ਆਖ ਦਿੰਦੇ ਆ। ਉਸ ਗੁਰਦੁਆਰੇ ਦੀ ਹਦੂਦ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ 3 ਮੁਲਾਜ਼ਮ ਜਿਹੜੇ ਆ ਉਹ ਰੰਗੇ ਹੱਥੀ ਮੀਟ ਮੁਰਗਾ ਖਾਂਦੇ ਫੜੇ ਗਏ। ਉਹ ਲੋਕਾਂ ਨੂੰ ਸ਼ੱਕ ਸੀ ਇਹਨਾਂ ਤੇ ਪਹਿਲਾਂ ਹੀ। ਜਿੱਦਣ ਇਹਨਾਂ ਨੇ ਹੁਣ ਮਸਾਲਾ ਤਿਆਰ ਕੀਤਾ, ਮੀਟ ਕਿਤੋਂ ਲਿਆਏ ਤੇ ਲੋਕ ਉੱਥੋਂ ਹੀ ਪਿੱਛੇ ਲੱਗ ਗਏ। ਉਹਨਾਂ ਨੇ ਜਦੋਂ ਇਹਨਾਂ ਨੂੰ ਰਾੜਾ ਛਾੜਾ ਸ਼ੁਰੂ ਕੀਤਾ ਇਹਨਾਂ ਨੇ, ਤੇ ਉਹਨਾਂ ਨੇ ਰੰਗੇ ਹੱਥੀ ਫੜ ਲਿਆ। ਫਿਰ ਇਹ ਮਾਮਲਾ ਜਿਹੜਾ ਹੁਣ ਅੱਗੇ ਗਿਆ ਚਲਾ। ਪਰ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਉਹ ਪਹਿਲੀ ਦਫੇ ਨਹੀਂ ਹੋਈਆਂ ਤੇ ਨਾ ਹੀ ਉਹ ਕੋਈ ਆਖਰੀ ਦਫੇ ਆ। ਇਹ ਇਸ ਤਰ੍ਹਾਂ ਦਾ ਇੱਕ ਸਿਲਸਿਲਾ ਚੱਲਦਾ ਪਿਆ। SGPC ਦੇ ਵਿੱਚ ਜਿਹੜੇ ਜ਼ਿਆਦਾ ਬਹੁਤੇ ਜਿਹੜੇ ਮੈਂ ਹਰੇਕ ਨੂੰ ਨਹੀਂ ਕਹਿੰਦਾ, ਕਿਸੇ ਵੀ ਮਹਿਕਮੇ ਦੇ ਵਿੱਚ ਨਾ ਸਾਰੇ ਮਾੜੇ ਨਾ ਸਾਰੇ ਚੰਗੇ ਆ। ਸ਼੍ਰੋਮਣੀ ਕਮੇਟੀ ਦੇ ਵਿੱਚ ਵੀ ਬਹੁਤ ਕਾਬਲ ਬੰਦੇ ਪਏ ਆ। ਭਾਈ ਬਲਵੀਰ ਸਿੰਘ ਆ, ਪਿੱਛੇ ਜੇ ਆਪਾਂ ਦੇਖਿਆ ਹੀ ਆ, ਭਾਈ ਜਿਹੜਾ ਕੁਲਵਿੰਦਰ ਸਿੰਘ ਉਹ ਵੀ ਦੇਖਿਆ, ਬਹੁਤ ਵਧੀਆ ਇਨਸਾਨ ਵੀ ਨੇ ਵਿੱਚ। ਪਰ ਬਹੁਤੇ ਉਹ ਨੇ ਜਿਹੜੇ ਆਪਣੀ ਯੋਗਤਾ ਦੇ ਦਮ ਤੇ, ਆਪਣੇ ਸਿਧਾਂਤਾਂ ਦੇ ਦਮ ਤੇ ਭਰਤੀ ਨਹੀਂ ਹੋਏ। ਬਹੁਤੇ ਇਹ ਹੈ ਕਿ ਉਹ ਟੈਲੀਫੋਨਾਂ ਤੇ ਭਰਤੀ ਹੋਏ ਆ, ਤੇ ਜਿਹੜੇ ਟੈਲੀਫੋਨਾਂ ਤੇ ਭਰਤੀ ਹੋਏ ਆ ਉਹਨਾਂ ਚੋਂ ਬਹੁਤੇ ਇਹੋ ਜਿਹੀਆਂ ਹੀ ਕਰਤੂਤਾਂ ਕਰਦੇ ਆ। ਦੇਖੋ, SGPC ਕਮੇਟੀ ਦੇ ਜਿਹੜੇ ਸਲਾਗੇ ਉਹਨਾਂ ਨੇ ਕੰਮ ਕੀ ਛੱਡਿਆ? ਇਹਨਾਂ ਨੇ ਆਪਦੇ ਗ੍ਰੰਥੀਆਂ ਦੇ ਮੋਟਰਸਾਈਕਲ ਚੋਰੀ ਕੀਤੇ ਤੇ ਉਹ ਮੁੜ ਕੇ ਫੜੇ ਗਏ। ਫਿਰ ਇਹ ਬੰਦਿਆਂ ਨੇ ਜਾਲੀ ਪਰਚੀਆਂ ਤੇ ਦੇਗ ਵਰਤਾਈ, ਆਪਦੀ ਜਾਲੀ ਪਰਚੀਆਂ ਬਣਾ ਕੇ ਦੇਗ ਵੇਚੀ। ਉਹ ਘੁਟਾਲਾ ਫੜਿਆ ਗਿਆ। ਮੁਕਤਸਰ ਦੇ ਸਨ, ਮੁਕਤਸਰ ਗੁਰਦੁਆਰੇ 'ਚ ਫੜੇ ਗਏ। ਫਿਰ ਸਮੈਕ ਪੀਂਦੇ ਫੜੇ ਗਏ। ਕੰਮ ਇਹਨਾਂ ਨੇ ਛੱਡਿਆ ਕੀ ਹੈ? ਕੋਈ ਵੀ ਕੰਮ ਇਦਾਂ ਦਾ ਨਹੀਂ। ਪੁਲਿਸ ਦਾ ਰਿਕਾਰਡ ਕਹਿੰਦਾ ਹੈ ਕਿ ਜਿੰਨੇ ਮੁਲਾਜ਼ਮ ਨੇ SGPC ਦੇ, ਉਹਨਾਂ ਚੋਂ ਚੌਥਾ ਹਿੱਸਾ ਆ ਜਿਹੜਾ ਉਹ ਲੋਕ ਨੇ ਜਿਨ੍ਹਾਂ ਦੀ ਮੁਜਰਮਾਨਾ ਪ੍ਰਵਿਰਤੀ ਹੈ, ਕਿ ਜਿਨ੍ਹਾਂ ਦੀ ਸੋਚ ਹੀ ਜਿਹੜੀ ਹੈ ਉਹ ਮੁਜਰਮਾਂ ਵਾਲੀ ਹੈ, ਤੇ ਜਾਂ ਜਿਹੜੇ ਲੋਕ ਇਹਨਾਂ ਗਤੀਵਿਧੀਆਂ 'ਚ ਸ਼ਾਮਲ ਨੇ, ਚੌਥਾ ਹਿੱਸਾ। ਸੋ ਇੱਕ ਬਹੁਤ ਵੱਡਾ ਤਬਕਾ ਜਿਹੜਾ ਉਹ ਇਹੋ ਜਿਹੀ ਸੋਚ ਰੱਖਦਾ। ਸੋ ਇਸ ਪਾਸੇ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਆ, ਤਾਂ ਕਿ ਜੋ ਕਮੇਟੀ ਦਾ ਰੁਤਬਾ ਹੈ, ਮਰਤਬਾ ਹੈ, ਇੱਕ ਸੱਚਾ ਸੁੱਚਾ ਅਕਸ ਹੈ, ਉਹ ਬਰਕਰਾਰ ਰਹੇ। ਕਿਉਂਕਿ ਅਹੁਦੇਦਾਰਾਂ ਦੇ ਅਕਸ ਤੇ ਬਿਲਕੁਲ ਜਿਹੜੇ ਆ ਉਹ ਹੁਣ ਖਾਤਮੇ ਵੱਲ ਮਿਟੇ ਪਏ ਆ। ਤੇ ਜੇ ਇਹ ਕਮੇਟੀ ਦਾ ਇੱਕ ਅਹੁਦਾ ਅਕਸ ਹੈ ਜਿਹੜਾ ਮੁਕੱਦਸ ਹੈ, ਬਹੁਤ ਵੱਡਾ ਹੈ, ਉਹਨੂੰ ਕੋਈ ਬਚਾਉਣਾ, ਉਹਦੀ ਹੋਂਦ ਇਸੇ ਤਰ੍ਹਾਂ ਬਰਕਰਾਰ ਰੱਖਣੀ ਹੈ। ਤੇ ਫਿਰ ਇਹੋ ਜਿਹੇ ਜਿਹੜੇ ਲੋਕ ਆ ਉਹਨਾਂ ਨੂੰ ਕੱਢ ਕੇ ਚੰਗੇ ਪੜ੍ਹੇ ਲਿਖੇ ਜੋ ਸਿਧਾਂਤਾਂ ਦੇ ਅਮਲੀ ਨੇ, ਸਿਧਾਂਤਾਂ ਦੇ ਧਾਰਨੀ ਨੇ, ਉਹਨਾਂ ਲੋਕਾਂ ਨੂੰ ਇੱਥੇ ਲਿਆਉਣ ਦੀ ਜ਼ਰੂਰਤ ਆ, ਜਿਹੜੇ ਇਹੋ ਜਿਹੇ ਲੋਕ ਨੇ, ਕੁਰੈਤੀ ਲੋਕ ਨੇ, ਉਹਨਾਂ ਨੂੰ ਸਗੋਂ ਰੋਕ ਸਕਣ। ਪਿੱਛੇ ਜੇ ਇੱਕ ਹੋਰ ਘਟਨਾ ਵਾਪਰੀ ਸੀਗੀ ਕਿ ਕਰਤਾਰਪੁਰ ਦੇ ਨੇੜੇ ਕੋਈ ਗੁਰਦੁਆਰਾ ਹੈ ਜੀ, ਕੀਰਤਪੁਰ ਦੇ ਨੇੜੇ, ਤੇ ਉੱਥੇ ਇੱਕ ਜਿਹੜਾ ਇਹੋ ਜਿਹਾ ਦੁਸ਼ਟ ਸੀ ਕਿ ਉਹਨੇ ਡਿਊਟੀ ਦੇ ਦੌਰਾਨ ਸ਼ਰਾਬ ਪੀਤੀ ਤੇ ਮੁੜ ਕੇ ਉਹ ਛਾਲੀਆਂ ਕਰਦਾ ਰਿਹਾ ਉੱਥੇ ਹੀ, ਜੋ ਉੱਥੇ ਹਜ਼ੂਰੀ ਦੇ ਵਿੱਚ। ਸੋ ਇਹੋ ਜਿਹੇ ਮਾਮਲਿਆਂ ਦੇ ਵਿੱਚ ਪਰਦੇ ਪਾ ਲਏ ਜਾਂਦੇ। ਉਲਟਾ ਬਹੁਤਾ ਕੀ ਕਰਦੇ ਆ, ਇੱਕ ਨੂੰ ਬਦਲ ਕੇ ਹਰਿਆਣੇ 'ਚ ਭੇਜ ਦਿੰਦੇ ਆ, ਦੂਜੇ ਨੂੰ ਬਦਲ ਕੇ ਉਧਰ ਭੇਜ ਦਿੰਦੇ ਆ। ਜਦੋਂ ਉੱਥੇ ਵੀ ਨਹੀਂ ਟਿਕਦੇ, ਉੱਥੇ ਵੀ ਦਾਅ ਲਾ ਲੈਂਦੇ ਆ, ਫਿਰ ਉਹਨੂੰ ਕਹਿ ਦਿੰਦੇ ਕਿ ਤੂੰ ਹੁਣ ਇੱਧਰ ਆ ਜਾ, ਤੂੰ ਇੱਧਰ ਆ ਜਾ। ਸੋ ਇਸ ਕਰਕੇ ਹੀ ਇਹ ਚੀਜ਼ਾਂ ਜਿਹੜੀਆਂ ਠੱਲੀਆਂ ਨਹੀਂ ਜਾਂਦੀਆਂ। ਥੋੜੀ ਜਿਹੀ ਸਖਤ ਕਾਰਵਾਈ ਕਰਨ ਦੀ ਜ਼ਰੂਰਤ ਆ। ਬਿਲਕੁਲ ਜੀ। ਅੱਗੇ ਵਧੀਏ ਮਿੰਟੂ ਜੀ। ਵੀ ਡੇਰੇ ਦੇ ਪੈਰੋਕਾਰ ਨੂੰ ਗੋਲੀ ਮਾਰੀ, ਹਾਲਾਤ ਤਣਾਅ ਭਰਪੂਰ ਰਹੇ। ਇਹ ਉਸੇ ਪਿੰਡ ਦੀ ਘਟਨਾ ਹੈ ਜੀ, ਜਿੱਥੋਂ ਗੁਰੂ ਸਾਹਿਬ ਦੇ ਪਾਵਨ ਸਵਰੂਪ ਚੋਰੀ ਹੋਏ ਸਨ, ਬੁਰਜ ਜਵਾਹਰ ਸਿੰਘ ਵਾਲਾ ਬਰਗਾੜੀ ਦੇ ਨਜ਼ਦੀਕ। ਉਸੇ ਪਿੰਡ ਦੇ ਵਿੱਚ ਅੱਜ ਵਾਪਰੀ ਇਹ ਘਟਨਾ। ਕੋਈ ਡੇਰੇ ਸਰਸੇ ਵਾਲੇ ਦਾ ਪੈਰੋਕਾਰ ਸੀਗਾ, ਤੜਕੇ ਜਾ ਰਿਹਾ ਸੀਗਾ 5:15 ਵਜੇ ਦੇ ਕਰੀਬ। ਕਰਿਆਨੇ ਦੀ ਦੁਕਾਨ ਚਲਾਉਂਦਾ ਕੋਈ ਗੁਰਦੇਵ ਸਿੰਘ ਦਾ ਨਾਮ ਆ। ਇਹਨੂੰ ਸਵਿਫਟ ਕਾਰ ਦੇ ਵਿੱਚ ਆਏ ਕੁਝ ਹਮਲਾਵਰਾਂ ਨੇ ਗੋਲੀਆਂ ਮਾਰੀਆਂ। ਹਾਲਤ ਇਹਦੀ ਹੈ ਜਿਹੜੀ ਉਹ ਕ੍ਰਿਟੀਕਲ ਆ। ਇਸ ਸਮੇਂ DMC ਲੁਧਿਆਣਾ ਦੇ ਵਿੱਚ ਜ਼ੇਰੇ ਇਲਾਜ ਆ, ਪਰ ਸਥਿਤੀ ਜਿਹੜੀ ਹੈ ਇਹਦੀ ਨਾਜ਼ੁਕ ਬਣੀ ਹੋਈ ਹੈ। ਉਸ ਤੋਂ ਬਾਅਦ ਉੱਥੇ ਕਾਫੀ ਸਟਰੈਸਫੁਲ ਹੋ ਗਿਆ ਮਾਹੌਲ। ਪੁਲਿਸ ਵੀ ਬੜੇ ਵੱਡੇ ਪੱਧਰ ਤੇ ਤਾਇਨਾਤ ਕੀਤੀ ਗਈ, ਬੜੀ ਵੱਡੀ ਨਫਰੀ ਪੁਲਿਸ ਦੀ ਜਿਹੜੀ ਉੱਥੇ ਲਾ ਦਿੱਤੀ ਗਈ, ਕਿਉਂਕਿ ਇਹ ਤੁਹਾਨੂੰ ਪਤਾ ਹੀ ਹੈ ਕਿ ਆਪਸ ਦੇ ਵਿੱਚ ਦੋ ਫਿਰਕਿਆਂ ਦਾ ਥੋੜਾ ਜਿਹਾ ਅੱਗੇ ਵੀ ਜਿਹੜਾ ਖਲਾਰਾ ਬਹੁਤ ਪਿਆ ਹੋਇਆ। ਹੁਣ ਇਸ ਮਸਲੇ ਦੇ ਜਿਹੜੇ ਆ ਅਲੱਗ-ਅਲੱਗ ਪਹਿਲੂ ਆ ਜੀ। ਹੋ ਸਕਦਾ ਕੋਈ ਨਿੱਜੀ ਰੰਜਿਸ਼ ਹੋਵੇ, ਪਰ ਇਹ ਵੀ ਅਸੀਂ ਕਹਿ ਸਕਦੇ ਹਾਂ ਕਿ ਜਿੱਦਾਂ ਹੁਣ ਕੱਲ੍ਹ ਇੱਕ ਫਿਰ ਕਥਾਵਾਚਕ ਤੇ
ਹਮਲਾ ਹੋ ਗਿਆ, ਇਹ ਹਮਲਾ ਹੋ ਗਿਆ। ਇਹ ਚੀਜ਼ਾਂ ਹੋ ਸਕਦਾ ਹੈ ਕਿ ਨਿੱਜੀ ਕਿਹੜਾ ਹੋਣ, ਨਿੱਜੀ ਰੰਜਿਸ਼ਾਂ ਹੋਣ, ਪਰ ਕੋਈ ਹਰਜ਼ ਨਹੀਂ ਜੇ ਇਹਨਾਂ ਦੀ ਡੂੰਘਾਈ ਤੱਕ ਜਾ ਕੇ ਇਹਨਾਂ ਨੂੰ ਨਾਪ ਲਿਆ ਜਾਵੇ, ਤੋਲ ਲਿਆ ਜਾਵੇ, ਵੇਖ ਲਿਆ ਜਾਵੇ ਕਿ ਵਜ੍ਹਾ ਰੰਜਿਸ਼ ਕੀ ਹੈ, ਜੀ ਜੀ ਮੰਤਵ ਕੀ ਹੈ ਇਹਨਾਂ ਘਟਨਾਵਾਂ ਦਾ। ਕਿਤੇ ਇਹ ਤੇ ਨਹੀਂ ਕਿ ਕੋਈ ਬੰਦਾ ਕੋਈ ਹੋਰ ਮੁੱਦੇ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ 'ਚ ਦੋ ਫਿਰਕਿਆਂ ਦਾ ਤਣਾਅ ਹੈ ਜਿਹੜਾ ਉਹ ਪਾਉਣ ਨੂੰ ਫਿਰਦਾ ਹੈ। ਸੋ ਇਹ ਕੋਸ਼ਿਸ਼ ਜਿਹੜੀ ਹੈ ਹਮੇਸ਼ਾ ਰਹਿੰਦੀ ਹੈ, ਚਾਹੇ ਉਹ ਲੋਕ ਸਿਆਸਤ ਨਾਲ ਜੁੜੇ ਹੋਣ, ਚਾਹੇ ਉਹ ਲੋਕ ਫਿਰਕਾ ਪ੍ਰਸਤੀ ਨਾਲ ਜੁੜੇ ਲੋਕ ਹੋਣ, ਚਾਹੇ ਉਹ ਕੁਝ ਸਮਾਜ ਦੇ ਵਿੱਚ ਰਹਿੰਦੇ ਗੈਰ ਸਮਾਜੀ ਅਨਸਰ ਹੋਣ, ਉਹਨਾਂ ਦੀਆਂ ਕੋਸ਼ਿਸ਼ਾਂ ਇਸੇ ਤਰ੍ਹਾਂ ਦੀਆਂ ਬਣੀਆਂ ਰਹਿੰਦੀਆਂ। ਸੋ ਇਹੋ ਜਿਹੀਆਂ ਜਿਹੜੀਆਂ ਸੰਭਾਵਨਾਵਾਂ ਹੈ, ਇਹਨਾਂ ਨੂੰ ਰੱਦਣ ਲਈ, ਇਹਨਾਂ ਨੂੰ ਨਕਾਰਨ ਲਈ ਇੱਕ ਠੋਸ ਜਾਂਚ ਦੀ ਜ਼ਰੂਰਤ ਆ ਕਿ ਇਹ ਵੇਖਿਆ ਜਾਵੇ ਕਿ ਇਹਨਾਂ ਘਟਨਾਵਾਂ ਦੇ ਪਿੱਛੇ ਕੌਣ ਹੈ ਤੇ ਉਹਦਾ ਮਕਸਦ ਕੀ ਹੈ। ਜੀ ਜੀ ਬਿਲਕੁਲ। ਅੱਗੇ ਵਧੀਏ। ਗੁਰਦੁਆਰੇ ਜਿੱਥੇ ਕਿ ਅੰਧ ਵਿਸ਼ਵਾਸਾਂ ਤੋਂ ਦੂਰ ਕਰਨਾ ਹੁੰਦਾ ਆ, ਉਹਨਾਂ ਦੀ ਹੀ ਇੱਕ ਦੁਕਾਨ ਦੇ ਵਿੱਚ ਜੋਤਿਸ਼ ਕੇਂਦਰ ਖੋਲ੍ਹਤਾ। ਬਿਲਕੁਲ ਜੀ, ਗਿੱਲ ਹਰਦੀਪ ਨੇ ਬਹੁਤ ਪਹਿਲਾਂ ਗਾਣਾ ਗਾਇਆ ਸੀ ਜੋਤਿਸ਼ ਨਿਰਾ ਪਖੰਡ। ਜੀ ਇਹ ਪਰ ਸਾਡੇ ਲੋਕਾਂ ਨੂੰ ਬਾਣੀ ਦੇ ਕਹੇ ਤੇ ਇਤਬਾਰ ਨਹੀਂ ਆਇਆ ਤੇ ਗਿੱਲ ਹਰਦੀਪ ਹੋਰੀ ਵਿਚਾਰੇ ਕਿਹਦੇ ਪਾਣੀ ਹਾਰਿਆ, ਉਹ ਵੀ ਗਾ ਗਾ ਕੇ ਹਟ ਗਏ। ਸੋ ਇਹ ਬਹੁਤ ਘਟਨਾ ਜਿਹੜੀ ਆਪਣੇ ਆਪ 'ਚ ਸੋਚਣ ਲਈ ਮਜਬੂਰ ਕਰਦੀ ਹੈ ਕਿ ਵਾਕਿਆ ਦੀਵੇ ਥੱਲੇ ਹਨੇਰ ਸੁਣਿਆ ਸੀ, ਪਰ ਵੇਖ ਲਿਆ ਪਹਿਲੀ ਵਾਰੀ ਕਿ ਦੀਵੇ ਦੇ ਥੱਲੇ ਵੀ ਲੋਕ ਹਨੇਰੇ 'ਚ ਰਹਿ ਰਹੇ ਆ। ਕਮਾਲ ਦੀ ਗੱਲ ਆ। ਇੱਕ ਘਟਨਾ ਹੈ ਭਾਈ ਰੂਪਾ ਨਗਰ ਆ ਜਿਹੜਾ ਬਹੁਤ ਵੱਡਾ ਨਗਰ ਹੈ, ਪੰਜਾਬ ਦੇ ਜਿਹੜੇ ਵੱਡੇ ਨਗਰ ਆ, ਵੱਡੇ ਪਿੰਡ ਆ, ਉਹਨਾਂ ਦੇ ਵਿੱਚੋਂ ਇੱਕ ਹੈ ਭਾਈ ਰੂਪਾ। ਤਾਂ ਉਸ ਪਿੰਡ ਦੇ ਗੁਰਦੁਆਰੇ ਦੇ ਵਿੱਚ ਜੋ ਸ਼੍ਰੋਮਣੀ ਕਮੇਟੀ ਦੇ ਅਧੀਨ ਆਉਂਦਾ ਹੈ, ਉਹਦੀ ਇੱਕ ਦੁਕਾਨ ਦੇ ਵਿੱਚ ਜੋਤਿਸ਼ ਕੇਂਦਰ ਚੱਲਦਾ ਪਿਆ। ਦੁਕਾਨਾਂ ਹੁਣ ਤੁਹਾਨੂੰ ਪਤਾ ਹੀ ਆਮ ਤੌਰ ਤੇ ਆਮਦਨ ਦਾ ਜ਼ਰੀਆ ਬਣ ਗਈਆਂ ਨੇ ਪਿੰਡਾਂ ਦੇ ਵਿੱਚ ਵੀ। ਤਾਂ ਜਿਹੜਾ ਆਲੇ ਦੁਆਲੇ ਹੁੰਦਾ ਥਾਂ, ਉਹਦੇ 'ਚ ਦੁਕਾਨਾਂ ਛੱਤ ਦਿੱਤੀਆਂ ਜਾਂਦੀਆਂ ਗੁਰਦੁਆਰੇ ਸਾਹਿਬ ਦੀਆਂ, ਤੇ ਖਾਸ ਤੌਰ ਤੇ ਉੱਥੇ ਨਿਗਾਹ ਰੱਖੀ ਜਾਂਦੀ ਹੈ। ਇਸ ਚੀਜ਼ ਨੂੰ ਯਕੀਨੀ ਬਣਾਇਆ ਜਾਂਦਾ ਕਿ ਇਹਨਾਂ ਦੁਕਾਨਾਂ 'ਚ ਕੁਛ ਇਹੋ ਜਿਹਾ ਨਾ ਵਾਪਰੇ ਜਿਹਦੇ ਨਾਲ ਮਰਿਆਦਾ ਦੀਆਂ ਧੱਜੀਆਂ ਉੱਡ ਜਾਣ, ਜਿਹਦੇ ਨਾਲ ਭਾਵਨਾਵਾਂ ਆਹਤ ਹੋ ਜਾਣ, ਜਿਹਦੇ ਨਾਲ ਸਿਧਾਂਤਾਂ ਨੂੰ ਨਮੋਸ਼ੀ ਚੱਲਣੀ ਪਵੇ। ਸੋ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ। ਪਰ ਇੱਥੇ ਤੇ ਇਹਨਾਂ ਨੇ ਸਿਰੇ ਹੀ ਲਾਤੀ, ਜੋਤਸ਼ੀ ਨੂੰ ਦੇ ਦਿੱਤਾ ਆਪਣਾ ਕਿ ਜੋਤਿਸ਼ ਕੇਂਦਰ ਖੋਲ੍ਹ ਲਾ। ਉਹਨੇ ਉੱਥੋਂ ਆਕਾਸ਼ ਬਾਣੀਆਂ ਸ਼ੁਰੂ ਕਰ ਦਿੱਤੀਆਂ। ਹੁਣ ਪੁੱਛਿਆ ਉਹਨੂੰ ਕਿ ਭਾਈ ਤੈਨੂੰ ਕਿੰਨੇ ਬਿਠਾਇਆ? ਉਹ ਕਹਿੰਦਾ ਜੀ ਅਸੀਂ ਤਾਂ ਜਿਹੜਾ ਕਿਰਾਇਆ ਦਿੰਦੇ ਤੇ ਮੌਜਾਂ ਲੈਂਦੇ ਹਾਂ, ਉਹਨਾਂ ਨਾਲ ਗੱਲ ਕਰੋ। ਉਹਨਾਂ ਨਾਲ ਗੱਲ ਕੀਤੀ ਕਮੇਟੀ ਵਾਲਿਆਂ ਨਾਲ। ਉਹ ਕਹਿੰਦੇ ਜੀ ਕਮੇਟੀ ਪ੍ਰਧਾਨ ਤੇ ਕਦੇ ਕਦਾਈ ਆਉਂਦਾ, ਇੱਥੇ ਕੋਈ ਬਿੰਦਰ ਮਿਸਤਰੀ ਹੈ, ਉਹੀ ਸਾਰਾ ਕੁਛ ਸੰਭਾਲਦਾ। ਉਸ ਬਿੰਦਰ ਮਿਸਤਰੀ ਬਾਰੇ ਤਾਂ ਇਹ ਪਤਾ ਲੱਗਿਆ ਕਿ ਗੁਰੂ ਦੀ ਗੋਲਕ ਵੀ ਆਪ ਹੀ ਖੋਲ੍ਹਦਾ। ਜਿਹੜਾ ਪ੍ਰਧਾਨ ਸਾਹਿਬ ਹੈ ਕਮੇਟੀ ਦਾ, ਉੱਥੋਂ ਦਾ ਲੋਕਲ ਕਮੇਟੀ ਦਾ, ਉਹ ਤੇ ਘੱਟ ਹੀ ਆਉਂਦਾ। ਸੋ ਬਿੰਦਰ ਨੂੰ ਪੁੱਛਿਆ, ਉਹ ਕਹਿੰਦਾ ਜੀ ਇਹਦੇ 'ਚ ਕੀ ਹਰਜ ਹੈ, ਸਾਨੂੰ ਤੇ ਕੋਈ ਦਿਸਿਆ ਨਹੀਂ, ਅਸੀਂ ਅੱਗੇ ਕਰ ਲਾਂਗੇ ਵਿਚਾਰ ਚਰਚਾ, ਜੇ ਕੋਈ ਹੋਇਆ ਤੇ ਇਹਦਾ ਹੱਲ ਕੱਢ ਲਵਾਂਗੇ। ਪਰ ਇਹ ਭਾਈ ਰੂਪਾ, ਇਹ ਪਿੰਡ ਇਸ ਤਰ੍ਹਾਂ ਦਾ, ਇਹਦੇ ਲਾਗੇ ਲਾਗੇ ਹੋਰ ਵੀ ਕੁਛ ਇਹੋ ਜਿਹਾ ਬਹੁਤ ਵਾਰੀ ਹੋਇਆ। ਇੱਕ ਇੱਥੋਂ ਦਾ ਭਗਤੇ ਇਲਾਕੇ ਦਾ ਕਮੇਟੀ ਮੈਂਬਰ ਆ, ਉਸ ਸਲੱਗ ਨੇ ਸ਼ਰਾਬ ਦੇ ਠੇਕੇ ਵਾਲੇ ਨੂੰ ਆਪਣੀ ਜਗ੍ਹਾ ਦੇ ਦਿੱਤੀ ਸੀ ਜੀ। ਉਹਦੀ ਜਗ੍ਹਾ 'ਚ ਸ਼ਰਾਬ ਦਾ ਠੇਕਾ ਬਣ ਗਿਆ। ਇੱਕ ਇਸੇ ਇਲਾਕੇ ਦਾ, ਜਿੱਦਾਂ ਉਧਰ ਨੂੰ ਚਲੇ ਜਾਈਏ, ਥੋੜਾ ਜਿਹਾ ਪਰੇ ਨੂੰ ਚੱਲ ਜਾਈਏ, ਉੱਥੋਂ ਦਾ ਕਮੇਟੀ ਮੈਂਬਰ ਸੀ। ਉਹਨੇ ਅੜ ਕੇ ਗੁਰੂ ਦਾ ਸਰੂਪ ਸਿਰ ਤੇ ਚੁੱਕ ਕੇ ਉੱਥੇ ਜਾ ਕੇ ਮੜੀਆਂ ਮਸਾਣਾ ਜਿਹਨੂੰ ਕਹਿੰਦੇ ਆ, ਉੱਥੇ ਜਾ ਕੇ ਪ੍ਰਕਾਸ਼ ਕਰਾਇਆ ਸੀ। ਆ ਜਿਹੜੇ ਜਠੇਰੇ ਜਠੂਰੇ ਹੁੰਦੇ ਆ, ਜੋ ਵੀ ਹੁੰਦਾ, ਤਾਂ ਉੱਥੇ ਜਾ ਕੇ ਅੜ ਕੇ ਕਰਾਇਆ ਸੀ। ਇਹ ਇੱਕ ਸਿਲਸਿਲਾ ਚੱਲਿਆ ਹੋਇਆ ਪੰਜਾਬ ਦੇ ਵਿੱਚ। ਆ ਪਿੱਛੇ ਜੇ ਇੱਕ ਇਹ ਖਬਰ ਆਈ ਸੀਗੀ ਕਿ ਗੁਰਦੁਆਰੇ ਦੀ ਜਗ੍ਹਾ ਦੇ ਵਿੱਚ ਬਿਊਟੀ ਪਾਰਲਰ ਚੱਲਦਾ ਪਿਆ ਸੀ, ਗੁਰਦੁਆਰੇ ਦੀਆਂ ਦੁਕਾਨਾਂ ਦੀ ਜਗ੍ਹਾ ਦੇ ਵਿੱਚ। ਸੋ ਇਹ ਚੀਜ਼ਾਂ ਜਿਹੜੀਆਂ ਉਹ ਰੁਕ ਇਸ ਕਰਕੇ ਨਹੀਂ ਰਹੀਆਂ ਕਿਉਂਕਿ ਲੋਕਲ ਪੱਧਰ ਤੇ ਜਿਹੜੇ ਜ਼ਿੰਮੇਵਾਰ ਆ, ਜਿਨ੍ਹਾਂ ਨੇ ਇਹਨਾਂ ਚੀਜ਼ਾਂ ਨੂੰ ਵੇਖਣਾ ਹੈ, ਇਹਨਾਂ ਚੀਜ਼ਾਂ ਨੂੰ ਕਰਨਾ, ਉਹ ਲੋਕ ਜਿਹੜੇ ਆ ਉਹ ਮਾਇਆ ਦੇ ਮੋਹੀ ਹੋਏ ਪਏ ਆ, ਮਾਇਆ ਦੇ ਪ੍ਰੇਮੀ ਹੋਏ ਪਏ। ਉਹ ਜਿੱਧਰੋਂ ਕੋਈ ਚਾਰ ਪੈਸੇ ਆਉਂਦੇ ਆ ਜਾਂ ਜਿੱਧਰੋਂ ਕੋਈ ਲਿਹਾਜ਼ ਪੁੱਗਦੀ ਆ, ਉੱਧਰ ਕਰਦੇ ਆ, ਗੁਰੂ ਦੇ ਸਿਧਾਂਤਾਂ ਵੱਲ ਕੰਡ ਕਰਕੇ ਖੜੇ ਆ। ਇਹ ਗੱਲ ਉੱਥੇ ਹੀ ਨਿਬੜਦੀ ਹੈ ਜੀ। ਇਹ ਕੋਈ ਹੁਣ ਹੋਵੇ ਕੋਈ ਦਿਦਾਵਰ, ਕੋਈ ਜਰਨੈਲ ਜਿਹੜਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਨਕਾਰੇ, ਇਹਨਾਂ ਸਾਰੀਆਂ ਚੀਜ਼ਾਂ ਨੂੰ ਨੇਮਬੱਧ ਕਰੇ ਕਿ ਭਾਈ ਜਿਹੜੀਆਂ ਗੁਰਦੁਆਰੇ ਦੀਆਂ ਦੁਕਾਨਾਂ ਆ ਉਹ ਸਿਰਫ ਚੰਗੇ ਕੰਮਾਂ ਲਈ ਇਸਤੇਮਾਲ ਕੀਤੀਆਂ ਜਾਣ। ਪਰ ਹਾਲ ਦੀ ਘੜੀ ਤੇ ਕੋਈ ਇਹੋ ਜਿਹਾ ਜਿਹੜਾ ਮਾਈ ਦਾ ਲਾਲ ਨਹੀਂ ਦੀਦਾ ਜਿਹੜਾ ਇਹਨਾਂ ਕੰਮਾਂ ਨੂੰ ਠੱਲ ਪਾ ਸਕੇ। ਹਾਲ ਦੀ ਘੜੀ ਤੇ ਸਾਡੇ ਗੁਰੂ ਕੀ ਹੀ ਗੋਲਕ ਗਿਣਨ ਵਾਲੇ ਆ, ਜਾਂ ਗੁਰੂ ਕੀ ਗੋਲਕ ਹੈ ਜਿਹੜੀ ਉਹ ਚਿੰਨ੍ਹ ਵਾਲੇ ਆ। ਜੀ ਜੀ। ਕਮਲਨਾਥ ਦੀ ਨਿਯੁਕਤੀ ਬਾਰੇ ਹਾਈਕਮਾਨ ਨੂੰ ਸੂਚਿਤ ਕਰ ਦਿੱਤਾ ਆ ਕਾਂਗਰਸ।
ਇਹ ਵਾਹਵਾ ਰੌਲਾ ਪੈ ਗਿਆ ਕਮਲਨਾਥ ਦੀ ਨਿਯੁਕਤੀ ਦਾ, ਤੇ ਹੁਣ ਕਹਿੰਦੇ ਜੀ ਅਸੀਂ ਹਾਈ ਕਮਾਨ ਨੂੰ ਸੂਚਿਤ ਕਰ ਦਿੱਤਾ ਹੈ। ਉਹ ਦਿੱਲੀ ਦੇ ਵਿੱਚ ਕੱਲੀ ਹਾਈ ਆ, ਕਮਾਨ ਤੇ ਉਹਨਾਂ ਦੀ ਕਿਤੇ ਹੈ ਹੀ ਨਹੀਂ। ਜਿਹੜੇ ਕਾਂਗਰਸੀ ਉੱਥੇ ਬੈਠੇ ਆ, ਬੀਬੀ ਤੇ ਉਹਦਾ ਪੁੱਤਰ, ਉਹਨਾਂ ਦੀ ਕਮਾਨ ਕਿੱਥੇ ਆ? ਜੇ ਕਮਾਨ ਹੁੰਦੀ ਤੇ ਕੈਪਟਨ ਸਾਹਿਬ ਹੋਰੀ ਇੱਥੋਂ ਤੱਕ ਜਾਂਦੇ। ਸੋ ਉਹ ਹਾਈ ਕਹਿ ਸਕਦੇ ਕਿ ਹਾਈ ਨੂੰ ਸੂਚਿਤ ਕਰ ਦਿੱਤਾ, ਕਮਾਨ ਤੇ ਉਹਨਾਂ ਦੇ ਕੋਲ ਹੈ ਨਹੀਂ। ਪਰ ਫਿਰ ਵੀ ਇਹ ਮਸਲਾ ਜਿਹੜਾ ਇਹ ਕਾਂਗਰਸ ਲਈ ਜਿਵੇਂ ਕਹ ਲਈਏ ਇੱਕ ਕਦਮ ਅੱਗੇ ਤੇ 4 ਕਦਮ ਪਿੱਛੇ ਆਉਣ ਵਾਲਾ ਹੈ। ਕਿ ਥੋੜਾ ਜਿਹਾ ਤੁਰੇ ਸੀ ਕੈਪਟਨ ਅਮਰਿੰਦਰ ਸਿੰਘ ਹੋਰੀ, ਪਰ ਕਮਲਨਾਥ ਦੀ ਨਿਯੁਕਤੀ ਨੇ ਬਿਲਕੁਲ ਇਹਨਾਂ ਨੂੰ ਹਾਸ਼ੀਏ ਤੇ ਲਿਆ ਖੜਾ ਕੀਤਾ ਜੀ। ਕਿਉਂਕਿ ਕਮਲਨਾਥ ਜਿਹੜਾ ਆ ਉਹ ਟਾਈਟਲਰ ਦੇ ਵਾਂਗੂ ਹੀ ਦਾਗੀ ਹੈ ਜੀ। ਉਹ ਹੁਣ ਹਾਲਾਂਕਿ ਹੁਣ ਕਹੀ ਜਾਂਦਾ ਕਿ ਨਾਨਾਵਤੀ ਕਮਿਸ਼ਨ ਨੇ ਮੈਨੂੰ ਜੀ ਬੇਦੋਸ਼ ਕਰਾਰ ਦੇ ਦਿੱਤਾ ਸੀ, ਪਰ ਕਲੀਨ ਚਿੱਟ ਤੇ ਟਾਈਟਲਰ ਨੂੰ ਵੀ ਕਈ ਵਾਰ ਮਿਲੀ ਆ। ਤੇ ਇਹਦਾ ਮਤਲਬ ਕਿ ਕੱਲ ਨੂੰ ਤੁਸੀਂ ਟਾਈਟਲਰ ਨੂੰ ਵੀ ਇੱਥੇ ਕਹਿ ਦੋਗੇ ਕਿ ਆ ਭਾਈ ਸਾਂਭ ਪੰਜਾਬ ਦੀਆਂ ਕੁੰਜੀਆਂ। ਪਰ ਇਹ ਜੋ ਵੀ ਕੀਤਾ ਇਹਨਾਂ ਨੇ, ਇਹ ਅਚਾਨਕ ਨਹੀਂ ਹੋਇਆ। ਮੈਂ ਤੁਹਾਡਾ ਧਿਆਨ ਦਿਵਾਉਣਾ 4-5 ਦਿਨ ਪਹਿਲਾਂ, ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਅਚਾਨਕ ਟਾਈਟਲਰ ਬਾਰੇ ਬਿਆਨ ਦਿੱਤਾ ਸੀ, ਤੇ ਉਸ ਦਿਨ ਇੱਕ ਦਿਲਚਸਪ ਗੱਲ ਹੋਰ ਵਾਪਰੀ ਸੀ। ਪੱਤਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਸੀ ਸਿਰਫ ਟਾਈਟਲਰ ਬਾਰੇ ਜੀ। ਉਹਨੇ ਜਦੋਂ ਜਵਾਬ ਦਿੱਤਾ ਸੀ, ਉਹਨੇ 2 ਨਾਂ ਜੋੜ ਕੇ ਜਵਾਬ ਦਿੱਤਾ ਸੀ। ਉਹ 2 ਨਾਂ ਕਿਹੜੇ ਸਨ? ਇੱਕ ਜਗਦੀਸ਼ ਟਾਈਟਲਰ ਤੇ ਇੱਕ ਸ਼੍ਰੀਮਾਨ ਭੱਦਰਪੁਰਸ਼ ਕਮਲਨਾਥ। ਉਹਨੇ ਕਿਹਾ ਸੀ ਇਹ 2 ਨਾਂ ਮੈਂ ਮੁੱਢਲੇ ਦਿਨਾਂ 'ਚ ਕਿਸੇ ਦੀ ਜ਼ੁਬਾਨੀ ਨਹੀਂ ਸੁਣੀ। ਹੁਣ ਇਹ ਜਿਹੜਾ ਬਿਆਨ ਆ ਕਿ ਉਹਨੂੰ ਪੁੱਛਿਆ ਹੀ ਨਹੀਂ ਗਿਆ ਕਮਲਨਾਥ ਦੇ ਬਾਰੇ, ਫਿਰ ਵੀ ਉਹ ਜੋੜ ਕੇ ਜਵਾਬ ਦੇ ਰਿਹਾ, ਜੋੜਾ ਜਵਾਬ ਦੇ ਰਿਹਾ। ਇਹਦਾ ਮਤਲਬ ਕੈਪਟਨ ਅਮਰਿੰਦਰ ਸਿੰਘ ਨੂੰ ਉੱਥੋਂ ਇਸ਼ਾਰਾ ਹੋ ਚੁੱਕਿਆ ਸੀ ਕਿ ਸ਼ਕੀਲ ਅਹਿਮਦ ਦੇ ਦਿਨ ਜਿਹੜੇ ਪੁੱਗ ਚੁੱਕੇ ਆ, ਹੁਣ ਤੁਹਾਡਾ ਇੰਚਾਰਜ ਹੈ ਜਿਹੜਾ ਕਮਲਨਾਥ ਆ ਰਿਹਾ। ਇਸੇ ਕਰਕੇ ਉਹਨੇ ਆਖਿਆ ਲੱਗਦੇ ਹੱਥ, ਟਾਈਟਲਰ ਵਾਲਾ ਤਾਂ ਆਇਆ ਹੀ ਹੈ ਸਵਾਲ, ਲੱਗਦੇ ਹੱਥ ਹੁਣ ਕਮਲਨਾਥ ਨੂੰ ਵੀ ਦੁੱਧ ਧੋਤਾ ਕਰ ਦਈਏ, ਇਹਦਾ ਵੀ ਜਿਹੜਾ ਕੱਚੀ ਲੱਸੀ ਨਾਲ ਇਸ਼ਨਾਨ ਕਰਾ ਦਈਏ। ਪਰ ਇਹ ਗੱਲ ਗਲਤ ਹੈ। ਕੈਪਟਨ ਅਮਰਿੰਦਰ ਸਿੰਘ, ਰਵਨੀਤ ਬਿੱਟੂ ਜਾਂ ਜਿਹੜੇ ਵੀ ਇਹ ਹੁਣ ਸਫਾਈਆਂ ਦਿੰਦੇ ਫਿਰਦੇ ਆ, ਇਹਨਾਂ ਸਾਰਿਆਂ ਨੂੰ ਪਤਾ ਅਚਾਨਕ ਸ਼ਕੀਲ ਅਹਿਮਦ ਨੂੰ ਤੋਰਿਆ ਨਹੀਂ ਗਿਆ, ਅਚਾਨਕ ਇਹਨੂੰ ਥਾਪਿਆ ਨਹੀਂ ਗਿਆ। ਪਰ ਹਾਲੇ ਵੀ ਜੇ ਇਹਨਾਂ ਨੇ ਕੋਈ ਮਾੜਾ ਮੋਟਾ ਆਪਣਾ ਬਹਾਲ ਰੱਖਣਾ ਥੋੜਾ ਜਿਹਾ ਇੱਥੇ ਸਿਆਸਤ ਦੇ ਵਿੱਚ ਹੋਂਦ ਨੂੰ, ਤੇ ਕਮਲਨਾਥ ਨੂੰ ਮੋੜ ਕੇ ਕੋਈ ਹੋਰ ਬੰਦਾ ਲੈ ਆਉਣ। ਹੋਰ ਬੰਦੇ ਬਹੁਤ ਨੇ, ਨਹੀਂ ਤੇ ਇੱਥੇ ਜਿਹੜੀ ਹੈ ਆਮ ਆਦਮੀ ਪਾਰਟੀ ਉਹ ਫਾਇਦੇ 'ਚ ਰਹੇਗੀ। ਜੇ ਕਾਂਗਰਸ ਦੀ ਇਸ ਤਰ੍ਹਾਂ ਦੀ ਕਾਰਗੁਜ਼ਾਰੀ ਰਹੀ, ਉਹਦੀ ਵੋਟ ਜਿਹੜੀ ਟੁੱਟ ਕੇ ਅਕਾਲੀ ਦਲ ਨੂੰ ਨਹੀਂ, ਉਹ ਸਿੱਧੀ ਆਮ ਆਦਮੀ ਪਾਰਟੀ ਵਾਲਿਆਂ ਦੀ ਝੋਲੀ 'ਚ ਪਏਗੀ। ਜੀ ਜੀ ਜੀ। ਤੇ ਜਾਂਦੇ ਜਾਂਦੇ ਆਪਾਂ ਗੱਲ ਕਰ ਰਹੀਏ ਵੀ ਇੱਕ ਸੂਬੇ ਦੇ ਮੁੱਖ ਮੰਤਰੀ ਨੂੰ ਕਾਂ ਨੇ ਹੀ ਡਰਾਤਾ। ਇਹ ਕਾਂ ਕੋਈ ਮੈਨੂੰ ਲੱਗਦਾ ਕਿ ਪਿਛਲੇ ਜਨਮ ਦਾ ਕੋਈ ਲੇਖਾ ਜੋਖਾ ਹੋਣਾ ਇਹਨਾਂ ਦਾ, ਜਿਹੜਾ ਕਾਂ ਬਣ ਕੇ ਆ ਗਿਆ। ਇਹ ਅਸਲ ਦੇ ਵਿੱਚ ਕਰਨਾਟਕ ਦੀ ਘਟਨਾ ਹੈ, ਜਿੱਥੇ ਸਿੱਧਰਮਈਆ ਜੀ ਜਿਹੜੇ ਆ ਉਹ ਮੁੱਖ ਮੰਤਰੀ ਨੇ ਉੱਥੋਂ ਦੇ, ਉਹਨਾਂ ਦਾ ਕਾਫਲਾ ਤੁਰਨ ਲੱਗਿਆ ਤੇ ਇੱਕ ਕਾਂ ਜਿਹੜਾ ਉਹ ਆ ਕੇ ਬਹਿ ਗਿਆ। ਉਹਨਾਂ ਦੇ ਸੁਰੱਖਿਆ ਅਮਲੇ ਨੇ ਉਹਨੂੰ ਉਡਾਉਣ ਦੀ ਕੋਸ਼ਿਸ਼ ਕੀਤੀ, ਵੀ ਉੱਡ ਜਾ ਕਾਲਿਆ ਕਾਵਾਂ। ਉੱਥੋਂ ਪਰ ਕਾਲਾ ਕਾਂ ਜਿਹੜਾ ਵੇਰ ਗਿਆ, ਉਹ ਨਹੀਂ ਉੱਡਿਆ। ਉਹਨਾਂ ਨੇ 5-7 ਮਿੰਟ ਜਦੋਜਹਿਦ ਕੀਤੀ, ਕਾਂ ਕਦੇ ਇੱਧਰ ਕਾਂ ਕਦੇ ਉੱਧਰ, ਪਰ ਉਹਦੀ ਗੱਡੀ ਤੋਂ ਨਹੀਂ ਉੱਡਿਆ। ਜਦੋਂ ਜਿਹੜੇ ਉਹਦੇ ਚੰਗੇ ਸਲਾਹਕਾਰ ਸੀ, ਜਿਵੇਂ ਇੰਦਰਾ ਗਾਂਧੀ ਦੇ ਨਾਲ ਵੀ ਚੰਗੇ ਸਲਾਹਕਾਰ ਰਲ ਗਏ ਸੀ 1984 ਦੇ ਵਿੱਚ, ਤਾਂ ਉਸੇ ਤਰੀਕੇ ਨਾਲ ਹੀ ਇੱਧਰ ਵੀ ਉਸ ਸਮੇਂ ਸ਼ਾਇਦ ਕੋਈ ਚੰਗੇ ਸਲਾਹਕਾਰ ਹੀ ਸਨ। ਉਹ ਕਹਿੰਦੇ ਕਿ ਸਿੱਧਰਮਈਆ ਸਾਹਿਬ ਜਿਹੜਾ ਕਾਂ ਹੈ ਨਾ, ਇਹ ਤਾਂ ਬਾਦਸ਼ਾਹੀ ਕਰ ਗਿਆ, ਇਹ ਤਾਂ ਬਹੁਤ ਮਾੜੀ ਗੱਲ ਹੈ। ਕਾਂ ਇਹ ਕੋਈ ਸਧਾਰਨ ਕਾਂ ਨਹੀਂ। ਤੇ ਉਹਨਾਂ ਦੇ ਮਨ ਦੇ ਵਿੱਚ ਇਹੋ ਜਿਹਾ ਕੁਝ ਵਾਪਰਿਆ, ਉਹਨਾਂ ਕਹੇ ਗੱਡੀ ਜਿਹੜੀ ਹੈ ਇਹ ਗੱਡੀ ਕਲੈਣੀ ਹੈ, ਇਹਨੂੰ ਗੱਡੀ ਨੂੰ ਬਦਲ ਦਿਓ। ਉਹਨਾਂ ਨੇ ਖੜੇ ਪੈਰ ਉੱਥੇ ਨਵੀਂ ਫਾਰਚੂਨਰ ਜਿਹੜੀ ਗੱਡੀ ਸੀ ਉਹ ਮੰਗਾਈ। ਉਹ ਗੱਡੀ ਹੀ ਉਹਨਾਂ ਨੇ ਕਵਾੜ 'ਚ ਰਿਟਾਇਰ ਕਰ ਦਿੱਤੀ ਕਿ ਇਹਨੂੰ ਪਾਸੇ ਕਰ ਦਿਓ, ਨਵੀਂ ਗੱਡੀ ਲਿਓ। ਸੋ ਉਹ ਗੱਡੀ ਪੁਰਾਣੀ ਛੱਡ ਕੇ ਨਵੀਂ ਗੱਡੀ ਤੇ ਗਏ। ਕਾਂ ਨੇ ਉਹਨਾਂ ਦੀ ਗੱਡੀ ਛਡਾ ਦਿੱਤੀ। ਸਿਕੰਦਰ ਦਾ ਇੱਕ ਗਾਣਾ ਆ ਕਿ ਜਿਨ੍ਹਾਂ ਤੀਰਾਂ ਤੋਂ ਡਰਦੇ ਨਾ ਕਾਂ, ਉਹਨਾਂ ਤੀਰਾਂ ਦਾ ਕੀ ਕਰੀਏ। ਪਰ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਕਾਵਾਂ ਤੋਂ ਡਰਦੇ ਵਜ਼ੀਰ, ਉਹਨਾਂ ਵਜ਼ੀਰਾਂ ਦਾ ਕੀ ਕਰੀਏ। ਬਿਲਕੁਲ ਸਹੀ ਗੱਲ। ਤੇ ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।